ਇੱਕ ਉਹ ਬਾਬਾ ਜਰਨੈਲ ਸਿੰਘ ਸੀ ਜਿਹੜਾ ਹਰ ਸਿੱਖ ਦੀ ਪੱਗ ਲਈ, ਕੌਮ ਦੀ ਪੱਗ ਲਈ, ਉਹ ਬਹੁਤ ਸੰਤ ਜਰਨੈਲ ਸਿੰਘ ਜੀ ਇਸ ਗੱਲ ਤੇ ਸੀ ਕਿ ਮੈਂ ਜੇ ਕੋਈ ਸਿੱਖ ਮੈਨੂੰ ਮਾੜਾ ਚੰਗਾ ਬੋਲ ਜਾਵੇ ਤਾਂ ਉਹਨੂੰ ਨਹੀਂ ਕੁਝ ਕਹਿਣਾ। ਪਰ ਦੂਜੇ ਪਾਸੇ ਬਾਬਾ ਧੁੰਮਾ ਜੀ ਦੀ ਕਮਾਂਡ ਹੇਠ ਜੋ ਕੁਝ ਬੀਤੇ ਦਿਨਾਂ 'ਚ ਹੋਇਆ, ਬੀਤੇ ਸਾਲਾਂ 'ਚ ਹੋਇਆ, ਬਸ ਕਹਿਣ ਸੁਣਨ ਵਾਲੀ ਗੱਲ ਹੀ ਕੋਈ। ਹੁਣ ਬਾਬੇ ਧੁੰਮੇ ਦੇ ਸਰੋਕਾਰ ਬੀਜੇਪੀ ਨਾਲ ਜੁੜੇ ਹੋਏ ਨੇ, ਕੋਈ ਲੁਕੀ ਛਿਪੀ ਗੱਲ ਨਹੀਂ ਹੈ। ਵੈਸੇ ਵੀ ਜਿਹੜਾ ਧਰਮ ਦਾ ਹਿਸਾਬ ਕਿਤਾਬ, ਸਿੱਖ ਫਲਸਫੇ ਦੇ ਬਾਰੇ ਜਿਹੜੀ ਸਮਝ ਬਾਬੇ ਧੁੰਮੇ ਸਮੇਤ ਹੋਰਨਾਂ ਇਹਨਾਂ ਸਿੰਘਾਂ ਸੰਗਤਾਂ ਦੀ ਹੈ, ਉਹ ਤਕਰੀਬਨ ਉਹੋ ਜਿਹੀ ਹੋਈ ਆ ਜਿਹੋ ਜਿਹੀ RSS ਵਾਲਿਆਂ ਦੀ। ਆਪਾਂ ਗੱਲ ਕਰਦੇ ਹਾਂ ਹਾਂ ਦੇ ਨਾਅਰੇ ਦੀ। ਅਸੀਂ ਹਾਂ ਦਾ ਨਾਅਰਾ ਕਦੇ ਬਾਬੇ ਧੁੰਮੇ ਤੋਂ ਤਾਂ ਸੁਣਿਆ ਨਹੀਂ, ਉਹਨਾਂ ਸਿੱਖਾਂ ਦੇ ਲਈ ਜਿਨ੍ਹਾਂ ਨੂੰ ਪਿਛਲੇ 15-20 ਸਾਲ ਸ਼੍ਰੋਮਣੀ ਕਮੇਟੀ ਵਾਲੇ, ਬਾਦਲ ਦਲ ਵਾਲੇ ਇੱਥੇ ਕਿਤਾਬਾਂ ਚਾੜਦੇ ਰਹੇ। ਤੇ ਹੁਣ ਉਹ ਕਹਿੰਦੇ ਆ ਵੀ ਇੱਥੇ ਜੇ ਗਿਆਨੀ ਕੁਲਦੀਪ ਸਿੰਘ ਗੜਗੱਜ ਬੋਲਿਆ ਤੇ ਅਸੀਂ ਉੱਥੇ ਦਾਨ ਸੁੱਟਾ ਖੜਕਾਵਾਂਗੇ। ਮੰਨ ਲਓ ਤੇ ਕਲੇਸ਼ ਹੋ ਜਾਂਦਾ, ਕੀ ਉਹਦੇ ਤੋਂ ਕੋਈ ਸਿੱਖ ਖੁਸ਼ ਹੋ ਸਕਦਾ? ਇਹਦੇ ਵਿੱਚ ਕਿਸੇ ਇੱਕ ਸਿੱਖ ਦਾ ਜਾਂ ਇੱਕ ਸਿੱਖ ਧਿਰ ਦਾ ਨਹੀਂ, ਸਮੁੱਚੀ ਕੌਮ ਦਾ ਯੋਗਦਾਨ ਹੈ ਕਿ ਇੱਥੇ ਏਡਾ ਵੱਡਾ ਸਮਾਗਮ ਹੋਣ ਲੱਗੇ। ਪਰ ਬਾਦਲ ਕਿਆ ਨੇ, ਡੀਪ ਸਟੇਟ ਨੇ ਟਾਸਕ ਫੋਰਸ ਲਾ ਕੇ ਸਿੱਖਾਂ ਨੂੰ ਹਰ ਵਾਰੀ ਕੁੱਟਣਾ ਕਿ ਤੁਸੀਂ ਖਾਲਿਸਤਾਨ ਜਿੰਦਾਬਾਦ ਕਹਿੰਦੇ। ਜਿਹੜਾ ਕੋਈ ਸਿੱਖ ਕੱਲਾ ਤੋਂ ਕੱਲਾ ਕਦੇ ਕਿਸੇ ਗੁਰਦੁਆਰੇ ਜਾਵੇ, ਉਹਨੂੰ ਤਾਂ ਸਾਰੇ ਇੱਕੋ ਜਿਹੇ ਲੱਗਦੇ ਹੁੰਦੇ, ਪਰ ਜਿਹੜੇ ਉੱਥੇ ਰਹਿੰਦੇ ਹੁੰਦੇ ਉਹਨਾਂ ਨੂੰ ਪਤਾ ਹੁੰਦਾ ਕਿ ਆਹ ਬੰਦੇ ਨਿੱਤ ਡਿਊਟੀ ਤੇ ਆਉਂਦੇ ਆ। ਉਹ ਇੱਥੇ 300 ਦੇ ਕਰੀਬ ਅੱਡ-ਅੱਡ ਏਜੰਸੀਆਂ ਦੇ ਬੰਦੇ ਦਰਬਾਰ ਸਾਹਿਬ ਦੇ ਵਿੱਚ ਹਰ ਵੇਲੇ। ਪਰ ਇਹ ਸਾਰਾ ਕੁਝ ਹੋ ਕਿਵੇਂ ਰਿਹਾ? ਇਹ ਹੋ ਰਿਹਾ ਸ਼੍ਰੋਮਣੀ ਕਮੇਟੀ ਤੇ ਬਾਦਲਕਿਆਂ ਦੀ ਭਾਰਤੀ ਸਟੇਟ ਨਾਲ ਮਿਲੀ ਭਗਤ ਹੋਣ ਕਰਕੇ। ਕੁਲਦੀਪ ਸਿੰਘ ਗੜਗੱਜ ਨੂੰ ਜਥੇਦਾਰ ਨਹੀਂ ਮੰਨਦੇ ਤਾਂ ਬੜੇ ਉਹਦੇ ਜਾਇਜ਼ ਤਰੀਕੇ ਨਾਲ ਵਿਰੋਧ ਦਰਸਾਇਆ ਜਾ ਸਕਦਾ। ਹੁਣ ਕੱਲ ਨੂੰ ਉਹ ਲਕੀਰ ਖਿੱਚੀ ਖੜਾ ਹੈ, ਯਾਨੀ ਕੁਲਦੀਪ ਸਿੰਘ ਗੜਗੱਜ ਦਾ ਤਾਂ ਹਿਸਾਬ ਕਿਤਾਬ ਸਿੱਧਾ ਜਿਹਾ ਲੱਗਦਾ ਨਾ, ਵੀ ਜੇ ਮੈਨੂੰ ਬੋਲਣ ਨਹੀਂ ਦੇਣਾ ਤਾਂ ਚੱਕੋ ਅਸਤੀਫਾ, ਤੇ ਜੇ ਬੋਲਣਾ ਤੇ ਬੋਲਦੇ ਵਕਤ ਉਹਦਾ ਚਾਹੇ ਸਿਰ ਲੱਗ ਕੇ ਲੈ ਜਾਓ, ਉਹਨੂੰ ਚਾਹੇ ਡਾਂਗਾ ਨਾਲ ਕੁੱਟ ਸਿੱਟੋ, ਕਿਰਪਾਨਾਂ ਮਾਰੋ, ਗੋਲੀਆਂ ਮਾਰੋ, ਫਿਰ ਖਬਰ ਕੀ ਨਿਕਲੂਗੀ? ਖਬਰ ਤਾਂ ਇਹੀ ਨਿਕਲੂਗੀ ਨਾ ਕਿ ਪਹਿਲਾਂ ਕਾਂਗਰਸ ਵਾਲਿਆਂ ਨੇ ਅਕਾਲ ਤਖਤ ਤੇ ਹਮਲਾ ਕੀਤਾ ਸੀ, ਹੁਣ ਐਤਕੀ ਭਾਜਪਾ ਦੀ ਹਮਾਇਤ ਪ੍ਰਾਪਤ ਸਿੱਖਾਂ ਨੇ ਫੱਟੇ ਚੱਕ ਤੇ। ਇਹ ਗੱਲਾਂ ਕੋਈ ਕਹਿਣ ਦੀ ਜ਼ਰੂਰਤ ਨਹੀਂ ਕਰਦਾ, ਪਰ ਅਸੀਂ ਸਪਸ਼ਟ ਠੋਸ ਤਰੀਕੇ ਨਾਲ ਇਹ ਗੱਲ ਕਹਿੰਦੇ ਆ ਕਿ ਇਹ ਸਾਰੀਆਂ ਡੀਪ ਸਟੇਟ ਦੀਆਂ, ਭਾਜਪਾ ਦੀਆਂ ਚਾਲਾਂ ਨੇ। ਜੇ ਕਿਸੇ ਨੂੰ ਵਹਿਮ ਆ ਤਾਂ ਉਹ ਦੇਖ ਲਵੇ ਕਿ ਸਾਰੀਆਂ ਖਬਰਾਂ, ਪ੍ਰੈਸ ਨੋਟ ਕੌਣ ਲਿਖ ਕੇ ਦੇ ਰਿਹਾ, ਕੌਣ ਇਸ ਮਾਹੌਲ ਨੂੰ ਭੜਕਾ ਰਿਹਾ। TV 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਿਹਾ ਸਾਰੇ ਦਰਸ਼ਕਾਂ ਨੂੰ ਮੈਂ ਸਰਜੀਤ ਸਿੰਘ ਘੁਮਾਣ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ 5 ਜੂਨ ਹੈ। ਇਸ ਮੌਕੇ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਦਲ ਖਾਲਸਾ ਤੇ ਹੋਰ ਪੰਥਕ ਜਥੇਬੰਦੀਆਂ ਵੱਲੋਂ, ਸਮੁੱਚੀ ਕੌਮ ਦੇ ਵੱਲੋਂ ਘੱਲੂਘਾਰਾ ਯਾਦਗਾਰੀ ਮਾਰਚ ਕੀਤਾ ਜਾ ਰਿਹਾ। ਬਹੁਤ ਵੱਡੀ ਗਿਣਤੀ ਦੇ ਵਿੱਚ ਸਿੱਖ ਸੰਗਤਾਂ, ਖਾਸ ਤੌਰ ਤੇ ਨੌਜਵਾਨ ਖਾਲਿਸਤਾਨੀ ਝੰਡੇ ਲੈ ਕੇ ਸਿੱਖ ਸੰਘਰਸ਼ ਦੇ ਸ਼ਹੀਦਾਂ ਨੂੰ ਚੇਤੇ ਕਰਦੇ ਹੋਏ ਮਾਰਚ ਕਰ ਰਹੇ ਨੇ। ਇਹ ਮਾਰਚ ਬੁਰਜ ਅਕਾਲੀ ਫੂਲਾ ਸਿੰਘ ਤੋਂ ਸ਼ੁਰੂ ਹੋ ਕੇ ਅਕਾਲ ਤਖਤ ਸਾਹਿਬ ਸਨਮੁਖ ਜਾ ਕੇ ਅਰਦਾਸ ਉਪਰੰਤ ਸਮਾਪਤ ਹੋਣਾ। ਹਰ ਸਾਲ ਇਸ ਮਾਰਚ ਦੇ ਵਿੱਚ ਸੰਗਤਾਂ ਬੜੇ ਉਤਸ਼ਾਹ ਨਾਲ ਸ਼ਾਮਲ ਹੁੰਦੀਆਂ ਨੇ। ਹੁਣ ਇਹ ਇੱਕ ਜਿਵੇਂ ਪੱਕਾ ਸਮਾਗਮ ਬਣ ਜਾਂਦਾ। ਆਪਣੇ ਆਪ ਹੀ ਬਹੁਤ ਸਾਰੇ ਜਿਹੜੇ ਸਿੰਘ ਨੇ, ਸਿੰਘਣੀਆਂ ਨੇ, ਉਹ ਆਪਦੇ ਤੌਰ ਤੇ ਹੀ ਜਿਵੇਂ ਅਨੰਦਪੁਰ ਸਾਹਿਬ ਦੇ ਜਾਂ ਹੋਰਨਾਂ ਥਾਵਾਂ ਤੇ ਜਾਣਾ ਹੁੰਦਾ, ਉਵੇਂ ਜਾਂਦੇ। ਇਸ ਥਾਂ ਤੇ ਵੀ ਉਵੇਂ ਹੀ ਆਉਂਦੇ ਆ ਤੇ ਬਹੁਤ ਵੱਡਾ ਜਿਹੜਾ ਹੈਗਾ ਉਤਸ਼ਾਹ ਲੋਕਾਂ 'ਚ ਹੁੰਦਾ ਤੇ ਖਾਲਿਸਤਾਨ ਜਿੰਦਾਬਾਦ ਦੇ ਨਾਅਰਿਆਂ ਨਾਲ ਅੰਮ੍ਰਿਤਸਰ ਦੀਆਂ ਸੜਕਾਂ ਜਿਹੜੀਆਂ ਨੇ ਉਹ ਗੂੰਜਦੀਆਂ ਨੇ। ਇਸ ਮਾਹੌਲ ਦੇ ਵਿੱਚ ਜਦੋਂ ਕਿ ਪੂਰਾ ਇੰਡੀਆ ਕਰੋੜਾਂ ਰੁਪਏ ਖਰਚ ਕੇ ਇਹ ਦਰਸਾਉਣ ਤੇ ਲੱਗਿਆ ਹੋਇਆ ਕਿ ਖਾਲਿਸਤਾਨ ਦੀ ਤਾਂ ਗੱਲ ਹੀ ਨਹੀਂ ਕੋਈ ਕਰਦਾ, ਇਸ ਮਾਹੌਲ ਦੇ ਵਿੱਚ ਇਸ ਮਾਰਚ ਦੀ ਜਾਂ ਇਹੋ ਜਿਹੇ ਉਪਰਾਲਿਆਂ ਦੀ ਇੱਕ ਬਹੁਤ ਵੱਡੀ ਅਹਿਮੀਅਤ ਸਾਨੂੰ ਇਸ ਗੱਲ ਦੇ ਉੱਤੇ ਤਸੱਲੀ ਹੈ ਕਿ ਸਿੱਖ ਸੰਘਰਸ਼ ਦੇ ਸ਼ਹੀਦਾਂ ਦਾ ਡੁੱਲਿਆ ਹੋਇਆ ਖੂਨ ਅੰਜਾਈ ਨਹੀਂ ਗਿਆ। ਬੇਸ਼ੱਕ ਦੁਸ਼ਮਣ ਕੋਲੇ ਬੇਪਨਾਹ ਸਾਧਨ ਨੇ, ਸਮਰੱਥਾ ਆ। ਇੰਡੀਆ ਦੇ ਵਿੱਚ ਆਪਣੇ ਆਪ ਨੂੰ ਵਿਸ਼ਵ ਗੁਰੂ ਕਹਾਉਣ ਵਾਲੇ ਗੋਦੀ ਤੰਤਰ ਦਾ ਬੋਲਬਾਲਾ, ਉਹਨਾਂ ਕੋਲੇ ਗੋਦੀ ਮੀਡੀਆ ਵੀ ਆ, ਹੋਰ ਵੀ ਉਹਨਾਂ ਕੋਲ ਝੂਠ ਤੂਫਾਨ ਤੇ
ਆਪਣੇ ਆਪ ਨੂੰ ਜਾਇਜ਼ ਦਰਸਾਉਣ ਵਾਲਾ ਇੱਕ ਲੰਮਾ ਚੌੜਾ ਸਾਧਨ ਸਮਰੱਥਾ ਵਾਲਾ ਸਿਸਟਮ ਹੈ। ਪਰ ਇਹਦੇ ਬਾਵਜੂਦ ਸਿੱਖ ਕੌਮ ਦਾ ਜਜ਼ਬਾ ਜਿਹੜਾ ਉਹ ਪੂਰੇ ਜਲਾਓ ਦੇ ਨਾਲ ਬ੍ਰਾਹਮਣਵਾਦੀ ਹਿੰਦੂਤਵੀ ਸੋਚ ਨੂੰ ਟੱਕਰ ਦੇ ਰਿਹਾ। ਸੋ ਹਰ ਸਾਲ ਇਹ ਜਿਹੜਾ ਘੱਲੂਘਾਰਾ ਯਾਦਗਾਰੀ ਮਾਰਚ ਵਾ, ਇਹ 5 ਜੂਨ ਨੂੰ ਜਦੋਂ ਕੀਤਾ ਜਾਂਦਾ ਹੈ, ਇਹਦੇ ਨਾਲ ਇੱਕ ਤਾਂ ਇਹ ਆ ਵੀ ਜਿਨ੍ਹਾਂ ਨੇ 6 ਜੂਨ ਨੂੰ ਹਾਜ਼ਰੀ ਭਰਨੀ ਹੁੰਦੀ ਆ, ਉਹ ਇਸ ਮਾਰਚ ਵਿੱਚ ਸ਼ਾਮ ਦੇ ਟਾਈਮ, ਕਿਉਂਕਿ ਮਾਰਚ 5 ਜੂਨ ਦੀ ਸ਼ਾਮ ਨੂੰ ਹੁੰਦੀ, ਤੇ ਸਾਰੇ ਜਿਹੜੇ ਸਿੰਘ ਸਿੰਘਣੀਆਂ ਨੇ ਉਹ ਦੂਰੋਂ ਨੇੜੋਂ ਸੰਗਤਾਂ ਜਿਹੜੀਆਂ ਨੇ ਉਹ ਇਸ ਮਾਰਚ ਦੇ ਵਿੱਚ ਵੀ ਹਾਜ਼ਰੀ ਲਵਾ ਲੈਂਦੇ ਆ। ਤੇ ਅਗਲੇ ਦਿਨ ਸਵੇਰੋਂ ਦਰਬਾਰ ਸਾਹਿਬ ਦੇ ਵਿੱਚ, ਅਕਾਲ ਤਖਤ ਸਾਹਿਬ ਦੇ ਵਿੱਚ ਜੋ ਸ਼ਹੀਦੀ ਦਿਹਾੜਾ ਮਨਾਇਆ ਜਾਣਾ ਹੁੰਦਾ, ਉੱਥੇ ਵੀ ਹਾਜ਼ਰੀਆਂ ਭਰਦੇ। ਇਸ ਵਾਰ ਜਿਹੜਾ ਆਪਾਂ ਪਿਛਲੇ 2 ਦਿਨ ਤੋਂ ਚਰਚਾ ਕਰ ਰਹੇ ਹਾਂ ਕਿ ਬਾਬੇ ਹਰਨਾਮ ਸਿੰਘ ਖਾਲਸਾ ਨੇ ਤੇ ਉਹਦੇ ਹੋਰ ਹਮਖਿਆਲੀ ਸਿੱਖਾਂ ਨੇ ਜੋ ਐਲਾਨ ਕੀਤਾ ਹੋਇਆ ਕਿ ਜੀ ਅਸੀਂ ਜਿਹੜਾ ਬਾਦਲ ਦਲ ਨੇ ਜਥੇਦਾਰ ਥਾਪਿਆ ਹੋਇਆ ਗਿਆਨੀ ਕੁਲਦੀਪ ਸਿੰਘ ਗੜਗੱਜ, ਉਹਨੂੰ ਬੋਲਣ ਨਹੀਂ ਦੇਣਾ, ਉਹਦੇ ਸੰਬੰਧ ਵਿੱਚ ਅੱਜ ਬੜੀ ਹੈਰਾਨੀਜਨਕ ਇੱਕ ਗੱਲ ਸਵੇਰ ਤੋਂ ਚਰਚਾ ਹੋਈ ਕਿ ਅਜੀਤ ਅਖਬਾਰ ਦੇ ਫਰੰਟ ਪੇਜ ਤੇ ਖਬਰ ਲੱਗੀ ਕਿ ਬੀਤੀ ਰਾਤ ਬਾਬੇ ਧੁੰਮੇ ਦੀ ਸੁਖਬੀਰ ਬਾਦਲ ਦੇ ਨਾਲ ਬਾਬੇ ਬਕਾਲੇ ਇਲਾਕੇ ਦੇ ਵਿੱਚ ਕਿਤੇ ਕੋਈ ਗੁਪਤ ਮੀਟਿੰਗ ਹੋਈ। ਇਹ ਵੀ ਗੱਲ ਚਰਚਾ ਵਿੱਚ ਆ ਗਈ ਕਿ ਬਾਬਾ ਧੁੰਮਾ ਉੱਥੇ ਆਪਦੇ ਸਟੈਂਡ ਤੇ ਖੜਿਆ ਡਟਿਆ ਰਿਹਾ ਤੇ ਸੁਖਬੀਰ ਬਾਦਲ ਨੇ ਕਿਹਾ ਕਿ ਜੇ ਤੁਸੀਂ ਕਹਿੰਦੇ ਹੋ ਤਾਂ ਗਿਆਨੀ ਕੁਲਦੀਪ ਸਿੰਘ ਗੜਗੱਜ 6 ਜੂਨ ਨੂੰ ਅਕਾਲ ਤਖਤ ਸਾਹਿਬ ਤੋਂ ਜਿਹੜਾ ਸੰਦੇਸ਼ ਦੇਣਾ ਉਹ ਨਹੀਂ ਦਿੰਦੇ ਤੇ ਸਨਮਾਨ ਨਹੀਂ ਦਿੰਦੇ। ਪਰ ਕਹਿੰਦੇ ਬਾਬੇ ਧੁੰਮੇ ਹੋਣਾ ਨੇ ਕਿਹਾ ਕਿ ਨਹੀਂ ਜੀ, ਅਸੀਂ ਤਾਂ ਪੂਰੀ ਗੱਲ ਦੇ ਉੱਤੇ ਹੀ ਇਤਰਾਜ਼ ਆ ਕਿ ਤੁਸੀਂ ਜਿਹੜੇ ਨਵੇਂ ਜਥੇਦਾਰ ਲਾਏ ਨੇ ਤੇ ਪੁਰਾਣੇ ਜਿਵੇਂ ਲਾਹੇ ਨੇ। ਕੁੱਲ ਮਿਲਾ ਕੇ ਇਸ ਮੌਕੇ ਉਹੀ ਸਟੈਂਡ ਦੋਨਾਂ ਧਿਰਾਂ ਦਾ ਹੋਣ ਕਰਕੇ ਕੋਈ ਫਰਕ ਨਹੀਂ ਪਿਆ। ਪਰ ਇਸ ਮੀਟਿੰਗ ਦੀ ਖਬਰ ਨੇ ਸਵੇਰੋਂ ਇੱਕ ਵਾਰ ਲੋਕਾਂ ਦੇ ਵਿੱਚ ਇਹ ਗੱਲ ਜ਼ਰੂਰ ਸੰਗਤ ਵਿੱਚ ਚਲਾ ਦਿੱਤੀ ਸੀ ਕਿ ਹੋ ਸਕਦਾ ਠੰਡ ਢੰਡੋਲਾ ਹੋ ਜਾਵੇ, ਕੋਈ ਸਹਿਮਤੀ ਬਣ ਜਾਵੇ। ਪਰ ਸਵੇਰੋਂ ਜਦੋਂ ਇਹ ਖਬਰ ਅਖਬਾਰ ਤੇ ਛਪੀ, ਮੈਂ ਆਪਣੇ ਤੌਰ ਤੇ ਵੀ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਫੋਨ ਕੀਤਾ, ਕਿਉਂਕਿ ਚਾਹੇ ਆਪਣੇ ਉਹਨਾਂ ਨਾਲ ਇਸ ਮਸਲੇ ਉੱਤੇ ਵਿਚਾਰਕ ਮਤਭੇਦ ਹੈਗੇ ਆ ਕਿ ਜਿਸ ਤਰੀਕੇ ਨਾਲ ਮਰਿਆਦਾ ਦੀ ਉਲੰਘਣਾ ਕਰਕੇ ਉਹਨਾਂ ਨੂੰ ਜਥੇਦਾਰ ਲਾਇਆ ਗਿਆ ਉਸ ਦਿਨ ਕੇਸਗੜ੍ਹ ਸਾਹਿਬ ਵਿਖੇ, ਜਾਂ ਉਹਨੂੰ ਟੇਕ ਸਿੰਘ ਧਨੌਲੇ ਨੂੰ ਲਾਇਆ ਗਿਆ, ਉਹਦੇ ਉੱਤੇ ਤਾਂ ਕੋਈ ਆਪਾਂ ਸਪਸ਼ਟ ਮਾ ਕੇ ਉਹ ਗਲਤ ਆ। ਪਰ ਕੱਲ ਦਾ ਜਿਹੜਾ ਦਿਹਾੜਾ ਉਹ ਬੜਾ ਅਹਿਮ, ਉਹ ਮੈਂ ਸਵੇਰੋਂ ਗਿਆਨੀ ਕੁਲਦੀਪ ਸਿੰਘ ਗੜਗੱਜ ਨਾਲ ਗੱਲ ਕੀਤੀ ਸੀ, ਉਹਨਾਂ ਨੂੰ ਇਹ ਗੱਲ ਬਾਰੇ ਪੁੱਛਿਆ ਸੀ ਤੇ ਉਹਨਾਂ ਕਿਹਾ ਕਿ ਇਹੋ ਜਿਹੀ ਕੋਈ ਗੱਲ ਨਹੀਂ ਹੋਈ, ਬਾਬੇ ਧੁੰਮੇ ਨਾਲ ਸੁਖਬੀਰ ਬਾਦਲ ਦੀ ਕੋਈ ਮੀਟਿੰਗ ਵਗੈਰਾ ਤਾਂ ਨਹੀਂ ਹੋਈ, ਪਰ ਅਸੀਂ ਕੱਲ ਨੂੰ ਸੰਦੇਸ਼ ਜਿਹੜਾ ਹੈਗਾ ਉਹ ਦੇਣਾ ਵਾ ਤੇ ਅਸੀਂ ਆਪਦੇ ਇੰਤਜ਼ਾਮ ਕੀਤੇ ਹੋਏ। ਦਿਨੇ ਇਸ ਗੱਲ ਦੇ ਉੱਤੇ ਬਾਬੇ ਧੁੰਮੇ ਵਾਲੇ ਪੱਖ ਤੋਂ ਵੀ ਬਿਆਨ ਆ ਚੁੱਕਿਆ ਹੈ ਕਿ ਜੀ ਸਾਡੀ ਮੀਟਿੰਗ ਦੀ ਖਬਰ ਬਿਲਕੁਲ ਬੇਬੁਨਿਆਦ ਆ ਤੇ ਅਸੀਂ ਕੱਲ ਨੂੰ ਉੱਥੇ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਬੋਲਣ ਨਹੀਂ ਦਿਆਂ। ਹੁਣ ਇੱਕ ਪਾਸੇ ਸਮੁੱਚੇ ਖਾਲਸਾ ਪੰਥ ਦੀਆਂ ਭਾਵਨਾਵਾਂ ਨੇ, ਇੱਕ ਪਾਸੇ ਇਹ ਮਸਲਾ। ਹੁਣ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਤਾਂ ਕੀ ਕਹਿਣਾ, ਗੱਲ ਇਧਰਲੇ ਪਾਸੇ ਜੇ ਸੋਚੀਏ ਤਾਂ ਜਿਸ ਅਕਾਲ ਤਖਤ ਸਾਹਿਬ ਦੀ ਮਰਿਆਦਾ ਲਈ, ਪਵਿੱਤਰਤਾ ਲਈ ਦਮਦਮੀ ਟਕਸਾਲ ਦੇ ਮੁਖੀ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਮੋਢੇ ਨਾਲ ਮੋਢਾ ਲਾ ਕੇ ਸਿੱਖਾਂ ਨੇ ਸ਼ਹਾਦਤਾਂ ਦਿੱਤੀਆਂ, ਅੱਜ ਉਹਦਾ ਇਹ ਪ੍ਰਭਾਵ ਲੋਕਾਂ 'ਚ ਜਾ ਰਿਹਾ ਹੈ ਕਿ ਬੀਜੇਪੀ ਦੇ ਏਜੰਡੇ ਤੇ ਚੱਲ ਕੇ ਇਹ ਸਾਰਾ ਕੁਝ ਕੀਤਾ ਜਾ ਰਿਹਾ। ਕਿਉਂਕਿ ਜਿੰਨਾ ਟਾਈਮ ਬਾਦਲ ਦਲ ਦੀ ਬੀਜੇਪੀ ਨਾਲ ਸੁਰ ਸਾਂਝ ਸੀ, ਉਹਨਾਂ ਟਾਈਮ ਇਹ ਸਾਰਾ ਕੁਝ ਸਿਸਟਮ ਸਹੀ ਚੱਲਦਾ ਰਿਹਾ। ਉਦੋਂ ਬਾਦਲ ਧੜਾ ਤੇ ਬਾਬੇ ਧੁੰਮੇ ਵਾਲਾ ਸੰਤ ਸਮਾਜ ਰਲ ਕੇ ਪੰਥਕ ਸੋਚ ਵਾਲਿਆਂ ਨੂੰ ਨੀਵਾਂ ਦਿਖਾਉਂਦੇ ਰਹੇ। ਸਾਫ਼ ਜੀ ਗੱਲ ਆ, ਜਦੋਂ ਬਰਗਾੜੀ ਬਹਿਬਲ ਕਾਂਡ ਹੋਇਆ, ਸਲਾਮਤਪੁਰਾ ਕਾਂਡ ਵਾਪਰਿਆ, ਜਾਂ ਹੋਰ ਜੋ ਵੀ ਕੁਝ ਸਿੱਖਾਂ ਨਾਲ ਹੁੰਦਾ ਰਿਹਾ, ਉਦੋਂ ਬਾਬਾ ਧੁੰਮਾ ਤੇ ਉਹਦੀ ਸੰਤ ਸਮਾਜ ਦੀ ਪੂਰੀ ਜਿਹੜੀ ਵਿਰੋਧਤਾ ਵਾਲੀ ਸਥਿਤੀ ਰਹੀ ਆ ਸਿੱਖ ਸੰਗਤ ਨਾਲ।
ਤੇ ਬਾਬਾ ਧੁੰਮਾ ਡਟ ਕੇ ਬਾਦਲ ਕਿਆਂ ਦੇ ਹੱਕ ਵਿੱਚ ਖੜਾ ਰਿਹਾ। ਤੇ ਇੱਕ ਇਸ ਗੱਲ ਦੇ ਵਿੱਚ ਹੋਰ ਜਿਹੜੀ ਬਹੁਤ ਜ਼ਿਆਦਾ ਨੀਵੀਂ ਗੱਲ ਹੋਈ ਕਿ ਬਾਬੇ ਧੁੰਮੇ ਦੇ ਮਹਿਤਾ ਚੌਂਕ ਦੇ ਵਿੱਚ ਰਹਿਣ ਵਾਲੇ ਬਹੁਤ ਸਾਰੇ ਨੌਜਵਾਨਾਂ ਨੇ ਸੋਸ਼ਲ ਮੀਡੀਆ ਦੇ ਉੱਤੇ ਬਾਦਲ ਧੜੇ ਦੇ ਆਈਟੀ ਸੈੱਲ ਵੱਲੋਂ ਉਹਨਾਂ ਸਿੱਖਾਂ ਦੀ ਬਹੁਤ ਬੇਇੱਜ਼ਤੀ ਕਰਨੀ, ਜਲੀਲ ਕਰਨਾ, ਜਿਹੜੇ ਬਾਦਲ ਕਿਆਂ ਦੀਆਂ ਕਰਤੂਤਾਂ ਦਾ ਵਿਰੋਧ ਕਰਦੇ ਰਹੇ। ਜਿਹੜੇ ਜਿਹੜੇ ਸਿੱਖ ਨੇ, ਜਿਹੜੀ ਜਿਹੜੀ ਧਿਰ ਨੇ ਜਾਂ ਧੜੇ ਨੇ ਬਰਗਾੜੀ ਬਾਈਬਲ ਜਾਂ ਹੋਰ ਮਸਲਿਆਂ ਦੇ ਉੱਤੇ ਬਾਦਲ ਕਿਆਂ ਦਾ ਵਿਰੋਧ ਕੀਤਾ, ਬਾਦਲ ਕਿਆਂ ਦੇ ਆਈਟੀ ਸੈੱਲ ਨਾਲੋਂ ਜ਼ਿਆਦਾ ਬਾਬੇ ਧੁੰਮੇ ਦੇ ਸਮਰਥਕਾਂ ਨੇ ਉਹਨੂੰ ਗੰਦ ਬਕਿਆ। ਲੋਕ ਡਰਦੇ ਜਗਦੇ ਜਾਂ ਇੱਜ਼ਤ ਕਰਦੇ ਆ ਟਕਸਾਲ ਦੀ, ਉਹ ਨਹੀਂ ਕੁਝ ਬੋਲੇ। ਅਸੀਂ ਵੀ ਇਸ ਗੱਲ ਦੇ ਉੱਤੇ ਖਾਮੋਸ਼ੀ ਧਾਰਨ ਕਰਕੇ ਜ਼ਿਆਦਾ ਟਾਈਮ ਕੱਢਣਾ ਚਾਹਿਆ ਵੀ ਸ਼ਾਇਦ ਇਹ ਗੱਲ, ਇਹ ਤਾਂ ਹੁਣ ਕਸਰ ਨੇ ਕੋਈ ਛੱਡ ਰਿਹਾ, ਪਰ ਬਹੁਤ ਸਾਰੇ ਬੰਦੇ ਇੰਨੇ ਅੱਜ ਵੀ ਉੱਥੇ ਆ, ਤੁਸੀਂ ਸੋਸ਼ਲ ਮੀਡੀਆ ਤੇ ਨਜ਼ਰ ਮਾਰ ਲਓ, ਉਹਨਾਂ ਬੰਦਿਆਂ ਦਾ ਅੱਜ ਵੀ ਉਹੀ ਹਾਲ, ਜਿਹਦੀ ਮਰਜ਼ੀ ਦਾੜੀ ਨੂੰ ਪੈਂਦੇ ਆ, ਜਿਹਦੀ ਮਰਜ਼ੀ ਪੱਗ ਨੂੰ ਪੈ ਜਾਂਦੇ। ਇੱਕ ਉਹ ਬਾਬਾ ਜਰਨੈਲ ਸਿੰਘ ਸੀ ਜਿਹੜਾ ਹਰ ਸਿੱਖ ਦੀ ਪੱਗ ਲਈ, ਕੌਮ ਦੀ ਪੱਗ ਲਈ, ਉਹ ਬਹੁਤ ਸੰਤ ਜਰਨੈਲ ਸਿੰਘ ਜੀ ਇਸ ਗੱਲ ਤੇ ਸੀ ਕਿ ਮੈਂ ਜੇ ਕੋਈ ਸਿੱਖ ਮੈਨੂੰ ਮਾੜਾ ਚੰਗਾ ਬੋਲ ਜਾਵੇ ਤਾਂ ਉਹਨੂੰ ਨਹੀਂ ਕੁਝ ਕਹਿਣਾ। ਪਰ ਦੂਜੇ ਪਾਸੇ ਬਾਬਾ ਧੁੰਮਾ ਜੀ ਦੀ ਕਮਾਂਡ ਹੇਠ ਜੋ ਕੁਝ ਬੀਤੇ ਦਿਨਾਂ 'ਚ ਹੋਇਆ, ਬੀਤੇ ਸਾਲਾਂ 'ਚ ਹੋਇਆ, ਬਸ ਕਹਿਣ ਸੁਣਨ ਵਾਲੀ ਗੱਲ ਹੀ ਕੋਈ। ਇਸ ਤੋਂ ਅਗਲੀ ਗੱਲ ਆ ਜਿਹੜੀ ਕਿ ਜੇਕਰ ਕੋਈ ਗੱਲ ਕਿਸੇ ਨੇ ਬਾਬੇ ਧੁੰਮੇ ਦੇ ਮੁਤਲਕ ਜਾਂ ਮਹਿਤਾ ਚੌਂਕ ਦੇ ਖਿਲਾਫ, ਟਕਸਾਲ ਦੇ ਖਿਲਾਫ, ਜਾਂ ਕਈ ਇਹੋ ਜਿਹੇ ਮੁੱਦੇ ਮਸਲੇ ਸੀ ਜਿਨ੍ਹਾਂ ਦੇ ਉੱਤੇ ਬਾਬੇ ਧੁੰਮੇ ਵਾਲੇ ਬ੍ਰਿਗੇਡ ਨੂੰ ਲੱਗਦਾ ਰਿਹਾ ਕਿ ਜੀ ਇਹ ਸਿੱਖ ਜਿਹੜੇ ਬੜੇ ਮਾੜੇ ਨੇ, ਉਹ ਤਾਂ ਅਲੱਗ ਸੀ। ਇਹ ਤਾਂ ਬਾਦਲ ਕਿਆਂ ਦੇ ਮਸਲੇ 'ਚ ਵੀ ਆ ਗਏ ਕਿ ਜਿਹੜਾ ਬਾਦਲ ਕਿਆਂ ਨੂੰ ਕੁਝ ਕਹੂਗਾ ਉਹਦੀ ਐਸੀ ਤੈਸੀ ਦਿਆਂਗੇ, ਔਰ ਠੋਕ ਕੇ ਇਹਨਾਂ ਨੇ ਕਲੇਸ਼ ਕੀਤਾ। ਹੁਣ ਹਾਲਾਤ ਬਦਲ ਗਏ। ਹੁਣ ਬਾਬੇ ਧੁੰਮੇ ਦੇ ਸਰੋਕਾਰ ਬੀਜੇਪੀ ਨਾਲ ਜੁੜੇ ਹੋਏ ਨੇ, ਕੋਈ ਲੁਕੀ ਛਿਪੀ ਗੱਲ ਨਹੀਂ ਹੈ। ਵੈਸੇ ਵੀ ਜਿਹੜਾ ਧਰਮ ਦਾ ਹਿਸਾਬ ਕਿਤਾਬ, ਸਿੱਖ ਫਲਸਫੇ ਦੇ ਬਾਰੇ ਜਿਹੜੀ ਸਮਝ ਬਾਬੇ ਧੁੰਮੇ ਸਮੇਤ ਹੋਰਨਾਂ ਇਹਨਾਂ ਸਿੰਘਾਂ ਸੰਗਤਾਂ ਦੀ ਹੈ, ਉਹ ਤਕਰੀਬਨ ਉਹੋ ਜਿਹੀ ਹੋਈ ਆ ਜਿਹੋ ਜਿਹੀ ਆਰਐਸਐਸ ਵਾਲਿਆਂ ਦੀ। ਤੇ ਦੋਨਾਂ ਪੱਖਾਂ ਤੋਂ, ਧਾਰਮਿਕ ਤੇ ਰਾਜਨੀਤਿਕ ਪੱਖ ਤੋਂ, ਇਹ ਬੀਜੇਪੀ ਦੇ ਨੇੜੇ ਹੋਣ ਕਰਕੇ ਪਤਾ ਨਹੀਂ ਕੀ ਸੋਚ ਕੇ ਬਾਦਲ ਕਿਆਂ ਨੇ ਇਹਨਾਂ ਨੂੰ ਇੰਨੀ ਤਾਕਤ ਤੇ ਇੰਨੀ ਸਮਰੱਥਾ ਦੇਤੀ ਕਿ ਅੱਜ ਉਹ ਪੂਰੀ ਬਿਰਤਾ ਬਣੇ ਹੋਏ। ਹੁਣ ਜਿਹੜਾ ਅੱਜ ਦਾ ਦੌਰ ਆ, ਇਹਦੇ ਵਿੱਚ 6 ਜੂਨ ਵਾਲੇ ਦਿਨ ਜੇ ਉਹ ਚੈਲੰਜ ਦੇ ਰਹੇ ਨੇ, ਜੇਕਰ ਬਾਦਲ ਕਿਆਂ ਨੂੰ ਇਹ ਚੁਣੌਤੀ ਮਿਲ ਰਹੀ ਆ, ਉਹਦੇ 'ਚ ਜੇਕਰ ਤਾਂ ਕੋਈ ਮਾੜੀ ਸੋਚ ਵਾਲਾ ਸਿੱਖ ਹੋਵੇ ਉਹ ਖੁਸ਼ ਹੋਵੇ ਕਿ ਜਦੋਂ ਇਹ ਇਕੱਠੇ ਸੀ ਉਦੋਂ ਇੱਥੇ ਪੰਥਕ ਤੇ ਖਾਲਿਸਤਾਨੀ ਧਿਰਾਂ ਦਾ ਜਲੂਸ ਕੱਢਦੇ ਸੀ, ਡਾਂਗਾ ਮਾਰਦੇ ਹੁੰਦੇ ਸੀ, ਤੇ ਬਾਬੇ ਧੁੰਮੇ ਨੇ ਕਦੇ ਨਹੀਂ ਸੀ ਕਿਹਾ ਕਿ ਇਹ ਖਾਲਿਸਤਾਨੀ ਸਿੰਘ ਨੇ, ਇਹ ਜੇ ਇੱਥੇ ਖਾਲਿਸਤਾਨ ਦੇ ਨਾਅਰੇ ਲਾਉਂਦੇ ਨੇ ਜਾਂ ਕੋਈ ਹੋਰ ਗੱਲ ਕਰਦੇ ਆ, ਇਹਨਾਂ ਨੂੰ ਕੁੱਟ ਕੇ ਪੁਲਿਸ ਦੇ ਹਵਾਲੇ ਕਿਉਂ ਕਰਦੇ। ਆਪਾਂ ਗੱਲ ਕਰਦੇ ਹਾਂ ਹਾਂ ਦੇ ਨਾਅਰੇ ਦੀ। ਅਸੀਂ ਹਾਂ ਦਾ ਨਾਅਰਾ ਕਦੇ ਬਾਬੇ ਧੁੰਮੇ ਤੋਂ ਤਾਂ ਸੁਣਿਆ ਨਹੀਂ, ਉਹਨਾਂ ਸਿੱਖਾਂ ਦੇ ਲਈ ਜਿਨ੍ਹਾਂ ਨੂੰ ਪਿਛਲੇ 15-20 ਸਾਲ ਸ਼੍ਰੋਮਣੀ ਕਮੇਟੀ ਵਾਲੇ, ਬਾਦਲ ਦਲ ਵਾਲੇ ਇੱਥੇ ਕਿਤਾਬਾਂ ਚਾੜਦੇ ਰਹੇ। ਤੇ ਹੁਣ ਉਹ ਕਹਿੰਦੇ ਆ ਵੀ ਇੱਥੇ ਜੇ ਗਿਆਨੀ ਕੁਲਦੀਪ ਸਿੰਘ ਗੜਗੱਜ ਬੋਲਿਆ ਤੇ ਅਸੀਂ ਉੱਥੇ ਡਾਂਗ ਸੂਟਾ ਖੜਕਾਵਾਂਗੇ। ਮੰਨ ਲਓ ਉੱਥੇ ਕਲੇਸ਼ ਹੋ ਜਾਂਦਾ, ਕੀ ਉਹਦੇ ਤੋਂ ਕੋਈ ਸਿੱਖ ਖੁਸ਼ ਹੋ ਸਕਦਾ? ਅਸੀਂ ਬਾਦਲ ਕਿਆਂ ਦੇ ਵਿਰੋਧੀ ਹਾਂ ਤੇ ਰਵਾਂਗੇ। ਉਹਨਾਂ ਦੀਆਂ ਪੰਥ ਦੁਖੀ ਸਾਜ਼ਿਸ਼ਾਂ, ਉਹਨਾਂ ਨੇ ਜਿਵੇਂ ਕੌਮ ਨੂੰ ਕਮਜ਼ੋਰ ਕੀਤਾ ਤੇ ਜਿਵੇਂ ਬੀਜੇਪੀ ਨੂੰ, ਆਰਐਸਐਸ ਨੂੰ ਖੁੱਲੀ ਛੁੱਟੀ ਦੇਈ ਰੱਖੀ, ਉਹ ਸਾਰਾ ਕੁਝ ਕੋਈ ਭੁੱਲ ਨਹੀਂ ਸਕਦਾ। ਜਿਵੇਂ ਇਹਨਾਂ ਨੇ ਮੰਦਰਾਂ 'ਚ ਜਾ ਕੇ ਟੱਲ ਖੜਕਾਏ, ਸਿੱਖੀ ਦਾ ਹਿੰਦੂਕਰਨ ਕੀਤਾ, ਜਿਵੇਂ ਬਾਦਲ ਕਿਆਂ ਨੇ ਕੌਮ ਦੀ ਬੇੜੀ 'ਚ ਬੱਟੇ ਪਾਏ, ਉਹ ਸਾਰਾ ਕੁਝ ਕੋਈ ਭੁੱਲ ਨਹੀਂ ਸਕਦਾ। 2 ਦਸੰਬਰ ਨੂੰ ਜਿਹੜਾ ਅਕਾਲ ਤਖਤ ਸਾਹਿਬ ਤੋਂ ਫਰਮਾਨ ਹੋਇਆ ਕਿ ਪਿਛਲੇ 40 ਸਾਲ ਦੀ ਤੁਹਾਡੀ ਪੋਲਿਟਿਕਸ ਜਿਹੜੀ ਆ ਉਹ ਐਂਟੀ ਸਿੱਖ ਰਹੀ ਹੈ, ਸਿੱਖ ਵਿਰੋਧੀ ਰਹੀ ਹੈ, ਇਹ ਸਾਰੀਆਂ ਗੱਲਾਂ ਕਿਤੇ ਖਤਮ ਨਹੀਂ ਹੋਣੀਆਂ। ਪਰ ਕੀ ਇਸ ਗੱਲ ਦੇ ਕਰਕੇ ਅਸੀਂ ਖੁਸ਼ ਹੋਈਏ ਵੀ ਕੱਲ ਨੂੰ ਬਾਦਲ ਕਿਆਂ ਦੇ ਥਾਪੇ ਹੋਏ ਜਥੇਦਾਰ ਦੀ ਬੇਇੱਜ਼ਤੀ ਹੋਣੀ ਹੈ? ਕੱਲ ਦਾ ਸਮਾਗਮ ਆ ਜਿਹੜਾ ਉਹ ਅਕਾਲ ਤਖਤ ਸਾਹਿਬ ਤੇ ਹੋਣ। ਸਾਨੂੰ ਤਾਂ ਜੇ ਖਾਲਿਸਤਾਨੀ ਨਜ਼ਰੀਏ ਤੋਂ ਦੇਖੀਏ ਤਾਂ ਜਿਹੜਾ ਸੰਦੇਸ਼ ਉੱਤੇ ਅਕਾਲ ਤਖਤ ਦੇ ਜਥੇਦਾਰ ਨੇ ਦੇਣਾ,
ਜੇ ਤਾਂ ਉਹਦੇ ਨਾਲ ਖਾਲਿਸਤਾਨ ਦੇ ਸੰਘਰਸ਼ ਨੂੰ ਬਲ ਮਿਲਦਾ ਹੋਵੇ, ਜੇ ਖਾਲਿਸਤਾਨ ਦੇ ਸੰਘਰਸ਼ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਤੇ ਸੁਪਨੇ ਨੂੰ ਅੱਗੇ ਤੋਰਨ ਦੀ ਗੱਲ ਹੋਵੇ, ਫੇਰ ਤਾਂ ਬਹੁਤ ਵਧੀਆ ਲੱਗਦਾ। ਪਰ ਪਿਛਲੇ ਲੰਮੇ ਅਰਸੇ ਤੋਂ ਇਹੋ ਜਿਹਾ ਕੁਛ ਤਾਂ ਕਿਤੇ ਦਿਖਿਆ ਨਹੀਂ ਮੈਨੂੰ ਚੇਤੇ ਆ ਜਦੋਂ ਪਿੰਡੋਂ ਘੁਮਾਣ, ਮੇਰਾ ਲੁਧਿਆਣੇ ਜ਼ਿਲ੍ਹੇ 'ਚ ਪਿੰਡ ਆ, ਅਸੀਂ ਮਸਾਂ 10 ਕੁ ਬੰਦੇ ਜਦੋਂ ਪਹਿਲੀ ਵਾਰ ਅਕਾਲ ਤਖਤ ਸਾਹਿਬ ਦੇ ਸਨਮੁਖ ਅਰਦਾਸ ਕਰਨੀ ਸੀ 2001 ਦੇ ਵਿੱਚ ਸੰਤ ਭਿੰਡਰਾਂ ਵਾਲਿਆਂ ਦੀ, ਅਸੀਂ ਕੁੱਲ ਰਲਾ ਕੇ ਮਸਾਂ 50 ਤੋਂ ਵੱਧ ਨਹੀਂ ਸੀਗੇ, ਜਿਹਦੇ ਵਿੱਚ ਸਾਰੀਆਂ ਸਿੱਖ ਜਥੇਬੰਦੀਆਂ ਇੱਕ ਇੱਕ ਦੋ ਦੋ ਬੰਦੇ ਲੈ ਕੇ ਆਏ। ਜਦੋਂ ਅਸੀਂ ਇੱਥੇ ਅਰਦਾਸਾਂ ਸੋਧਣ ਲਈ, ਸੰਤਾਂ ਦੀ ਅਰਦਾਸ ਕਰਨ ਦੇ ਲਈ, ਸ਼ਹੀਦਾਂ ਦੀ ਅਰਦਾਸ ਕਰਨ ਲਈ ਅਕਾਲ ਤਖਤ ਸਾਹਿਬ ਦੇ ਸਨਮੁਖ ਇਕੱਠੇ ਹੋਏ, ਟਾਸਕ ਫੋਰਸ ਵਾਲੇ ਡਾਂਗਾ ਲੈ ਕੇ, ਕਿਰਪਾਨਾਂ ਲੈ ਕੇ ਸਾਨੂੰ ਕੁੱਟਣ ਲਈ ਇੱਥੇ ਭੇਜ ਦਿੱਤੇ ਗਏ। ਉਸ ਮੌਕੇ ਭਾਈ ਨਰੈਣ ਸਿੰਘ ਚੌੜਾ ਉਹਨਾਂ ਵੱਲ ਹੋਏ ਤੇ ਉਹਨਾਂ ਨੂੰ ਕਿਹਾ ਵੀ ਤੁਸੀਂ ਬਹੁਤੇ ਤਾਂ ਧਾਰਮੀ ਫੌਜੀ ਹੋ ਨਾ, ਜਿਨ੍ਹਾਂ ਨੇ ਅਕਾਲ ਤਖਤ ਸਾਹਿਬ ਨੂੰ ਢੱਠੇ ਹੋਏ ਨੂੰ ਦੇਖ ਕੇ ਬੈਰਕਾਂ ਛੱਡਦੀਆਂ, ਤੁਸੀਂ ਹੁਣ ਟਾਸਕ ਫੋਰਸ ਵਿੱਚ ਹੋ। ਅਸੀਂ ਸਾਰੇ ਉਹ ਖੜੇ ਆ ਜਿਨ੍ਹਾਂ ਤੋਂ ਇਹ ਬਰਦਾਸ਼ਤ ਨਹੀਂ ਹੋਇਆ ਤੇ ਅਸੀਂ ਕੌਮ ਦੇ ਸੰਘਰਸ਼ ਵਿੱਚ ਹਿੱਸਾ ਬਣ ਗਏ। ਅਸੀਂ ਅੱਜ ਉਹਨਾਂ ਸ਼ਹੀਦਾਂ ਨੂੰ ਅਰਦਾਸ ਕਰ ਲਈ, ਜੇ ਇੱਥੇ ਖੜੇ ਆ ਤਾਂ ਦੱਸੋ ਇਹਦੇ ਵਿੱਚ ਕੀ ਗਲਤ ਆ? ਅਰਦਾਸ ਤਾਂ ਕੋਈ ਵੀ ਕਰ ਸਕਦਾ। ਉਹਨਾਂ ਨੂੰ ਸਮਝਾਇਆ ਵੀ ਤੁਸੀਂ ਵੀ ਸਾਡੇ ਨਾਲ ਸ਼ਾਮਲ ਹੋ ਗਏ, ਉਹ ਸਮਝ ਗਏ। ਅਗਲੇ ਦਿਨ ਅਖਬਾਰਾਂ ਦੇ ਉੱਤੇ ਜਦੋਂ ਫੋਟੋ ਛਪੀ, ਅਸੀਂ ਹੁਣ ਤੱਕ ਉਹ ਗੱਲ ਤੇ ਗੱਲ ਕਰਦੇ ਹੁੰਨੇ ਆ ਵੀ ਉਹ ਐ ਲੱਗੇ ਜਿਵੇਂ ਹਜ਼ਾਰਾਂ ਸੰਗਤਾਂ ਨੇ ਅਰਦਾਸ ਕੀਤੀ ਹੋਵੇ। ਅਗਲੀ ਵਾਰ ਹੋਰ ਵਧੀਆ ਹੋ ਗਿਆ। ਹੌਲੀ ਹੌਲੀ 6 ਜੂਨ ਦਾ ਦਿਹਾੜਾ ਜਿਹੜਾ ਉਹ ਕੌਮ ਦੇ ਵਿੱਚ ਸੰਗਤਾਂ ਜਥੇਬੰਦੀਆਂ ਜਿਹੜੀਆਂ ਨੇ ਉਹਦੇ ਚ ਆਉਂਦੀਆਂ ਰਹੀਆਂ। ਇਹਦੇ ਵਿੱਚ ਕਿਸੇ ਇੱਕ ਸਿੱਖ ਦਾ ਜਾਂ ਇੱਕ ਸਿੱਖ ਧਿਰ ਦਾ ਨਹੀਂ, ਸਮੁੱਚੀ ਕੌਮ ਦਾ ਯੋਗਦਾਨ ਹੈ ਕਿ ਇੱਥੇ ਏਡਾ ਵੱਡਾ ਸਮਾਗਮ ਹੋਣ ਲੱਗਿਆ। ਪਰ ਬਾਦਲ ਕਿਆ ਨੇ, ਡੀਪ ਸਟੇਟ ਨੇ ਟਾਸਕ ਫੋਰਸ ਲਾ ਕੇ ਸਿੱਖਾਂ ਨੂੰ ਹਰ ਵਾਰੀ ਕੁੱਟਣਾ ਕਿ ਤੁਸੀਂ ਖਾਲਿਸਤਾਨ ਜਿੰਦਾਬਾਦ ਕਹਿੰਦੇ। ਇੱਥੇ ਅੰਦਰ ਸ਼੍ਰੋਮਣੀ ਕਮੇਟੀ ਦੇ ਸਿਸਟਮ ਦੇ ਵਿੱਚ ਏਜੰਸੀਆਂ ਪੂਰੇ ਕਾਬਜ ਨੇ, ਕਿਉਂਕਿ ਇਹ ਬਾਰਡਰ ਸਟੇਟ ਆ, ਇੱਥੇ ਇੱਕ ਲਹਿਰ ਚੱਲ ਕੇ ਹਟੀ ਆ ਤੇ ਅੰਮ੍ਰਿਤਸਰ ਦੇ ਵਿੱਚ ਕਿਹੜੀ ਏਜੰਸੀ ਆ, ਮਿਲਟਰੀ ਇੰਟੈਲੀਜੈਂਸ, ਆਈਬੀ, ਰਾ ਤੇ ਹਰ ਧਿਰ ਦਾ ਇੱਥੇ ਇਹੋ ਜਿਹੀ ਖੁਫੀਆ ਏਜੰਸੀਆਂ ਦਾ ਨੈਟਵਰਕ ਆ। ਜਿਹੜੇ ਬੰਦੇ ਨੂੰ ਵਹਿਮ ਆ ਵੀ ਇੱਥੇ ਇਹੋ ਜਿਹਾ ਕੁਝ ਹੈ ਨਹੀਂ, ਹੱਥ ਬੰਨ ਕੇ ਬੇਨਤੀ ਆ ਕਿ ਮੈਂ ਅੰਮ੍ਰਿਤਸਰ ਹੀ ਰਹਿਣਾ, ਮੇਰੇ ਨੂੰ ਆ ਕੇ ਮਿਲੋ, ਮੈਂ ਤੁਹਾਡਾ ਗੇੜਾ ਕਢਾਉਣਾ, ਕੱਲੇ ਕਦੇ ਦੇ ਮੱਥੇ ਲਪਾ ਦੂੰ, ਕਿਉਂਕਿ ਸਾਨੂੰ ਤਾਂ ਇੱਥੇ ਪਿਛਲੇ 25-30 ਸਾਲ ਦੇ ਵਿੱਚ ਸਾਰਿਆਂ ਦੀ ਪਛਾਣ ਹੋਈ ਪਈ ਆ। ਜਿਹੜਾ ਕੋਈ ਸਿੱਖ ਕੱਲਾ ਦਾ ਕੱਲਾ ਕਦੇ ਕਿਸੇ ਗੁਰਦੁਆਰੇ ਜਾਵੇ, ਉਹਨੂੰ ਤਾਂ ਸਾਰੇ ਇੱਕੋ ਜਿਹੇ ਲੱਗਦੇ ਹੁੰਦੇ, ਪਰ ਜਿਹੜੇ ਉੱਥੇ ਰਹਿੰਦੇ ਹੁੰਦੇ ਉਹਨਾਂ ਨੂੰ ਪਤਾ ਹੁੰਦਾ ਕਿ ਆਹ ਬੰਦੇ ਨਿੱਤ ਡਿਊਟੀ ਤੇ ਆਉਂਦੇ ਆ। ਉਹ ਇੱਥੇ 300 ਦੇ ਕਰੀਬ ਅੱਡ-ਅੱਡ ਏਜੰਸੀਆਂ ਦੇ ਬੰਦੇ ਦਰਬਾਰ ਸਾਹਿਬ ਦੇ ਵਿੱਚ ਹਰ ਵੇਲੇ ਹੁੰਦੇ, ਅੱਜ ਤੱਕ ਵੀ ਹੁੰਦੇ, ਕਿਉਂਕਿ ਅੱਜ ਵੀ ਸੰਘਰਸ਼ ਨਾਲ ਸੰਬੰਧਿਤ ਕੋਈ ਗੱਲ, ਕੋਈ ਘਟਨਾ, ਕੋਈ ਵਿਅਕਤੀ ਇੱਥੇ ਕੁਝ ਕਰਨਾ ਜਾਵੇ ਇਹ ਸੋਚ ਦੇ ਤਹਿਤ, ਪਰ ਰੋਕ ਰਾਕ ਤਾਂ ਕੁਝ ਨਹੀਂ ਸਕੇ। ਜਦੋਂ ਪਿੱਛੇ ਜੇ ਭਾਈ ਨਰੈਣ ਸਿੰਘ ਚੌੜਾ ਨੇ ਕਾਰਵਾਈ ਕੀਤੀ ਹੈ ਤਾਂ ਕਰ ਹੀ ਦਿੱਤੀ। ਪਰ ਇਹ ਸਾਰਾ ਕੁਝ ਹੋ ਕਿਵੇਂ ਰਿਹਾ? ਇਹ ਹੋ ਰਿਹਾ ਸ਼੍ਰੋਮਣੀ ਕਮੇਟੀ ਤੇ ਬਾਦਲਕਿਆਂ ਦੀ ਭਾਰਤੀ ਸਟੇਟ ਨਾਲ ਮਿਲੀ ਭਗਤ ਹੋਣ ਕਰਕੇ। ਜਦੋਂ ਦਰਬਾਰ ਸਾਹਿਬ ਦੇ ਵਿੱਚ ਸ਼ਹੀਦੀ ਦਿਹਾੜਾ ਮਨਾਇਆ ਜਾਂਦਾ, ਉੱਥੇ 500 ਦੇ ਕਰੀਬ ਅਕਾਲ ਤਖਤ ਸਾਹਿਬ ਦੇ ਉੱਪਰ ਥੱਲੇ ਖਾਕੀ ਵਰਦੀ ਪਾ ਕੇ ਨਹੀਂ ਆਉਂਦੇ, ਉਹ ਲਾਲ ਨੀਲੀਆਂ ਕਾਲੀਆਂ ਪੀਲੀਆਂ ਪੱਗਾਂ ਬੰਨ੍ਹ ਕੇ ਪੁਲਿਸ ਵਾਲੇ ਬੈਠੇ ਹੁੰਦੇ, ਕੱਲ ਨੂੰ ਵੀ ਬੈਠੇ ਹੋਣਗੇ। ਤੇ ਹਰ ਵਾਰੀ ਸਿੱਖਾਂ ਨੂੰ ਕੁੱਟਣ ਲਈ ਟਾਸਕ ਫੋਰਸ ਵਾਲੇ ਤਿਆਰ ਬੈਠੇ ਹੁੰਦੇ ਨੇ, ਨਾਲੇ ਪੁਲਿਸ ਬੈਠੀ ਹੁੰਦੀ ਹੈ। ਤੇ ਇਹ ਸਾਡੇ ਕੇਂਦਰੀ ਸਥਾਨ ਦੇ ਹਾਲਾਤ ਨੇ। ਪਰ ਕੀ ਇੰਨਾ ਕੁਝ ਬਾਦਲਕਿਆਂ ਦੀ ਕਰਤੂਤ ਕਰਕੇ ਜਾਂ ਸਟੇਟ ਕਰਕੇ, ਪੁਲਿਸ ਕਰਕੇ, ਬਾਬੇ ਧੁੰਮੇ ਹੋਣੀ ਉਧਰ ਭੋਗਦੇ ਰਹੇ, ਕੀ ਖਾਲਿਸਤਾਨ ਦੇ ਨਾਰੇ ਰੁਕ ਗਏ? ਇੱਕ ਵਾਰੀ ਮੱਕੜ ਕਹਿੰਦਾ ਸੀਗਾ ਅਗਲੀ ਵਾਰ ਨੂੰ ਨਹੀਂ ਲੱਗਣਗੇ, ਅਗਲੀ ਵਾਰ ਜ਼ਿਆਦਾ ਲੱਗੇ ਸੀ। ਸੋ ਧੰਨਦੇ ਨੇ ਉਹ ਸਿੱਖ ਜਿਹੜੇ ਚਾਹੇ ਕਿਸੇ ਵੀ ਧਿਰ ਧੜੇ 'ਚ ਨੇ, ਪਰ ਉਹਨਾਂ ਨੇ ਇੱਥੇ ਆ ਕੇ ਕੌਮ ਦੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਵੀ ਦਿੱਤੀਆਂ ਤੇ ਆਪਣੇ ਸਿਰਾਂ ਉੱਤੇ ਖੱਫਣ ਬੰਨ੍ਹ ਕੇ ਇੱਕ ਤਰੀਕੇ ਨਾਲ ਇੱਥੇ ਖਾਲਿਸਤਾਨ ਦੀ ਗੱਲ ਕੀਤੀ। ਤੇ ਹਰ ਵਾਰ ਇੱਥੇ ਪਿਛਲੇ ਦੌਰ ਵਿੱਚ ਕਲੇਸ਼ ਹੁੰਦਾ ਰਿਹਾ। ਇਸ ਵਾਰ ਜਿਹੜੀਆਂ ਧਿਰਾਂ ਰਲ ਕੇ ਸਿੱਖਾਂ ਨੂੰ ਕੁੱਟਦੀਆਂ ਸੀ, ਜੇ ਉਹ ਆਪਸ ਵਿੱਚ ਹੀ ਲੜਨ ਜਾ ਰਹੀਆਂ ਨੇ ਤਾਂ ਸਾਨੂੰ ਇਹਦੇ ਤੇ ਕੋਈ ਇਹ ਨਹੀਂ ਕਿ ਬੜੀ ਵਧੀਆ ਗੱਲ ਆ, ਮਾੜਾ ਵਾਪਰਨ ਜਾ ਰਿਹਾ। ਤੇ ਅੱਜ ਜਦੋਂ ਸਵੇਰੋਂ ਖਬਰ ਆਈ ਸੀ, ਅਸੀਂ ਸੋਚਿਆ ਸੀ ਵੀ ਚੰਗੀ ਗੱਲ ਆ, ਪਰ ਉਹ ਗੱਲ
ਝੂਠ ਨਿਕਲੀ ਆ। ਹੁਣ ਕੱਲ ਨੂੰ ਕੀ ਵਾਪਰਦਾ ਇਹ ਤਾਂ ਵਾਹਿਗੁਰੂ ਜਾਣੇ, ਪਰ ਇੱਕ ਗੱਲ ਜ਼ਰੂਰ ਹੈ ਕਿ ਹਰੇਕ ਸਿੱਖ ਅਰਦਾਸ ਕਰ ਰਿਹਾ ਕਿ ਕਿਸੇ ਤਰੀਕੇ ਨਾਲ ਕੱਲ ਦਾ ਦਿਨ ਸੌਖਾ ਲੰਘ ਜਾਵੇ। ਇੱਕ ਦੌਰ ਉਹ ਸੀ ਜਦੋਂ ਦਿੱਲੀ ਤੋਂ ਕਾਂਗਰਸ ਦੀ ਹਮਾਇਤ ਨਾਲ ਹਮਲਾਵਰ ਹੋਇਆ ਸੀ ਕੰਮ। ਕੱਲ ਨੂੰ ਭਾਜਪਾ ਦੀ ਚੱਲਣੀ ਆ। ਪਤਾ ਨਹੀਂ ਕਿਹੜਾ ਬੰਦਾ ਬੀਜੇਪੀ ਦੇ ਜਾਂ ਏਜੰਸੀਆਂ ਦੇ ਪ੍ਰੋਜੈਕਟ ਦੇ ਤਹਿਤ ਇੱਥੇ ਗੜਬੜ ਕਰ ਦੇਵੇ ਤੇ ਇੱਥੇ ਪੱਗਾਂ ਲੈਣ, ਦਸਤਾਰਾਂ ਰੁਲਣ। ਇਹੀ ਉਹ ਚਾਹੁੰਦੇ ਆ ਵੀ ਸਿੱਖਾਂ ਨੂੰ ਫਿਰ ਭੜਕਾਵਾਂਗੇ ਕਿ ਦੇਖੋ ਜੀ ਇਹ ਕਹਿੰਦੇ ਅਸੀਂ ਖਾਲਿਸਤਾਨ ਲੈਣਾ, ਇਹ ਤਾਂ ਦਰਬਾਰ ਸਾਹਿਬ ਦੇ ਵਿੱਚ ਵੀ ਲੜੀ ਜਾਂਦੇ ਆ, ਅਕਾਲ ਤਖ਼ਤ ਸਾਹਿਬ ਤੇ ਲੜੀ ਜਾਂਦੇ। ਇਹਨਾਂ ਸਾਜ਼ਿਸ਼ਾਂ ਨੂੰ ਪਛਾਣਨ ਦੀ, ਪਛਾੜਨ ਦੀ, ਇਹਦੇ ਉੱਤੇ ਬਹੁਤ ਕੰਮ ਕਰਨ ਦੀ, ਧਿਆਨ ਦੇਣ ਦੀ ਲੋੜ ਹੈ। ਪਰ ਮੈਂ ਇਹ ਗੱਲ ਸੰਗਤਾਂ ਨੂੰ, ਸਰੋਤਿਆਂ ਨੂੰ ਪੁੱਛਣੀ ਚਾਹੁੰਦਾ ਕਿ ਕੀ ਜਿਹੜੇ ਬੰਦੇ ਕੱਲ ਨੂੰ ਲੜਨ ਵਾਲਾ ਮਾਹੌਲ ਸਿਰਜ ਰਹੇ ਨੇ, ਇਹ ਲੋਕ ਸਾਡੀਆਂ ਸਭਾ 'ਚ, ਸਾਡੇ ਸਿੱਖਾਂ 'ਚੋਂ ਨਹੀਂ ਹੈਗੇ? ਇਹ ਕੋਈ ਦਿੱਲੀ ਰੱਖਣ ਤੋਂ ਆਏ? ਇਹਨਾਂ ਨੂੰ ਪਤਾ ਨਹੀਂ ਹੈਗਾ ਕਿ 6 ਜੂਨ ਨੂੰ ਕੀ ਕਰਨਾ ਤੇ ਕੀ ਨਹੀਂ ਕਰਨਾ ਚਾਹੀਦਾ? ਕੁਲਦੀਪ ਸਿੰਘ ਗੜਗੱਜ ਨੂੰ ਜਥੇਦਾਰ ਨਹੀਂ ਮੰਨਦੇ ਤਾਂ ਬੜੇ ਉਹਦੇ ਜਾਇਜ਼ ਤਰੀਕੇ ਨਾਲ ਵਿਰੋਧ ਦਰਸਾਇਆ ਜਾ ਸਕਦਾ। ਹੁਣ ਕੱਲ ਨੂੰ ਉਹ ਲਕੀਰ ਖਿੱਚੀ ਖੜਾ ਹੈ, ਯਾਨੀ ਕੁਲਦੀਪ ਸਿੰਘ ਗੜਗੱਜ ਦਾ ਤਾਂ ਹਿਸਾਬ ਕਿਤਾਬ ਸਿੱਧਾ ਜਿਹਾ ਲੱਗਦਾ ਨਾ, ਵੀ ਜੇ ਮੈਨੂੰ ਬੋਲਣ ਨਹੀਂ ਦੇਣਾ ਤਾਂ ਚੱਕੋ ਅਸਤੀਫਾ, ਤੇ ਜੇ ਬੋਲਣਾ ਤੇ ਬੋਲਦੇ ਵਕਤ ਉਹਦਾ ਚਾਹੇ ਸਿਰ ਲਾ ਕੇ ਲੈ ਜਾਓ, ਉਹਨੂੰ ਚਾਹੇ ਡਾਂਗਾ ਨਾਲ ਕੁੱਟ ਸਿੱਟੋ, ਕਿਰਪਾਨਾਂ ਮਾਰੋ, ਗੋਲੀਆਂ ਮਾਰੋ, ਫਿਰ ਖਬਰ ਕੀ ਨਿਕਲੂਗੀ? ਖਬਰ ਤਾਂ ਇਹੀ ਨਿਕਲੂਗੀ ਨਾ ਕਿ ਪਹਿਲਾਂ ਕਾਂਗਰਸ ਵਾਲਿਆਂ ਨੇ ਅਕਾਲ ਤਖ਼ਤ ਤੇ ਹਮਲਾ ਕੀਤਾ ਸੀ, ਹੁਣ ਐਤਕੀ ਭਾਜਪਾ ਦੀ ਹਮਾਇਤ ਪ੍ਰਾਪਤ ਸਿੱਖਾਂ ਨੇ ਫੱਟੇ ਚੱਕਤੇ। ਇਹ ਗੱਲਾਂ ਕੋਈ ਕਹਿਣ ਦੀ ਜ਼ਰੂਰਤ ਨਹੀਂ ਕਰਦਾ, ਪਰ ਅਸੀਂ ਸਪਸ਼ਟ ਠੋਸ ਤਰੀਕੇ ਨਾਲ ਇਹ ਗੱਲ ਕਹਿੰਦੇ ਆ ਕਿ ਇਹ ਸਾਰੀਆਂ ਡੀਪ ਸਟੇਟ ਦੀਆਂ, ਭਾਜਪਾ ਦੀਆਂ ਚਾਲਾਂ ਨੇ। ਜੇ ਕਿਸੇ ਨੂੰ ਵਹਿਮ ਆ ਤਾਂ ਉਹ ਦੇਖ ਲਵੇ ਕਿ ਸਾਰੀਆਂ ਖਬਰਾਂ, ਪ੍ਰੈਸ ਨੋਟ ਕੌਣ ਲਿਖ ਕੇ ਦੇ ਰਿਹਾ, ਕੌਣ ਇਸ ਮਾਹੌਲ ਨੂੰ ਭੜਕਾ ਰਿਹਾ। ਜਿਹੜੀਆਂ ਧਿਰਾਂ, ਧੜੇ, ਸ਼ਖਸੀਅਤਾਂ ਇਸ ਮੌਕੇ ਇਸ ਕਲੇਸ਼ ਨੂੰ ਵਧਾ ਰਹੀਆਂ ਨੇ, ਉਹ ਸਾਰੀਆਂ ਬੀਜੇਪੀ ਦੀਆਂ ਪੇਰੋਲ ਤੇ। ਖੈਰ ਕੱਲ ਨੂੰ ਕੀ ਵਾਪਰਦਾ ਉਹ ਆਪਦੀ ਥਾਂ ਤੇ ਹੈ, ਪਰ ਅਸੀਂ ਉਹਨਾਂ ਸੂਰਮਿਆਂ ਨੂੰ ਜਿਨ੍ਹਾਂ ਨੇ ਧਰਮ ਹੇਤ ਸੀਸ ਬਾਰੇ, ਜਿਨ੍ਹਾਂ ਨੇ ਜੂਨ 84 ਨੂੰ ਪੈਰ ਗੱਡ ਕੇ ਕੌਮ ਦੀ ਲੜਾਈ ਲੜੀ, ਤੇ ਜਿਨ੍ਹਾਂ ਨੇ ਇਸ ਤਰੀਕੇ ਨਾਲ ਕੌਮ ਦੇ ਇਤਿਹਾਸ ਨੂੰ ਜਿਉਂਦਾ ਕੀਤਾ ਕਿ ਉਹਨਾਂ ਤੋਂ ਪ੍ਰੇਰਨਾ ਲੈ ਕੇ ਬਾਅਦ ਵਿੱਚ ਆਮ ਘਰਾਂ ਚੋਂ ਸਿੱਖ ਨਿਕਲੇ ਤੇ ਕੌਮ ਦੇ ਇਤਿਹਾਸ ਨੂੰ ਚਾਰ ਚੰਨ ਲਾਏ। ਜੇ ਕਿਤੇ ਉਸ ਦਿਨ ਹੱਥ ਵਿੱਚ ਹਥਿਆਰ ਲੈ ਕੇ ਖਾਲਸੇ ਨਾ ਲੜਦੇ, ਜੂਝਦੇ, ਸ਼ਹੀਦੀਆਂ ਪਾਉਂਦੇ, ਤਾਂ ਸਾਡੇ ਇਤਿਹਾਸ ਨੂੰ ਲੋਕਾਂ ਨੇ ਕਹਿ ਕਰਨਾ ਸੀ ਐਵੇਂ ਮਰੀ ਜਾਂਦੇ। ਤੇ ਜੇ ਇੰਦਰਾ ਗਾਂਧੀ ਦਾ ਕੰਡਾ ਨਾ ਕੱਢਦੇ, ਜੇ ਵੈਦਿਆ ਨਾ ਠੋਕਦੇ, ਜਾਂ ਹੋਰ ਬਹੁਤ ਸਾਰੇ ਬਿਆੰਤੇ ਬੁੱਚੜ ਤੱਕ ਨਾ ਸੋਧੇ ਲੱਗਦੇ, ਤਾਂ ਵੀ ਲੋਕਾਂ ਨੇ ਕਹਿਣਾ ਸੀ ਐਵੇਂ ਮਰੀ ਜਾਂਦੇ। ਕਿਉਂਕਿ ਇੱਧਰ ਜਿਹੜੀ ਧਿਰ ਨਾਲ ਬਾਹ ਪਿਆ ਹੋਇਆ, ਉਹਨਾਂ ਨੇ ਆਪਦਾ ਇਤਿਹਾਸ ਕਦੇ ਕਹਿ ਦਿੰਦੇ ਆ ਸੂਰਜ ਖਾ ਲਿਆ ਹਨੂਮਾਨ ਨੇ, ਕਦੇ ਕਹਿੰਦੇ ਆ ਭੀਮ ਨੇ ਹਾਥੀ ਭਗਾ ਅਸਮਾਨ 'ਚ ਚਲੇ ਗਏ। ਜਿੰਨਾ ਝੂਠ, ਕਦੇ ਉਹ ਘੜੇ ਤੋਂ 101 ਜੰਮ ਪਿਆ ਜੀ, ਕਦੇ ਮੱਛੀ ਤੋਂ ਬੰਦਾ ਜੰਮ ਪਿਆ, ਕਦੇ ਪਾਣੀ ਤੋਂ, ਪਤਾ ਨਹੀਂ ਕੀ ਧੂੜ ਤੂਫਾਨ ਚੱਲੀ ਜਾਂਦਾ। ਜਿਨ੍ਹਾਂ ਦਾ ਸਾਰਾ ਮਿਥਿਹਾਸ ਦੇ ਆਧਾਰ ਤੇ ਹੋਵੇ, ਉਹਨਾਂ ਨੂੰ ਤਾਂ ਫਿਰ ਸਿੱਖਾਂ ਦਾ ਵੀ ਮਿਥਿਹਾਸ ਹੀ ਲੱਗਣਾ। ਇਹੋ ਜਿਹੇ ਨੀਵੇਂ ਦਰਜੇ ਦੇ ਲੋਕ ਨੇ, ਜੇ ਕਿਤੇ ਇੰਦਰਾ ਦਾ, ਵੈਦਿਆ ਦਾ ਜਾਂ ਹੋਰਾਂ ਦਾ ਸੋਧਾ ਨਾ ਲੱਗਿਆ ਹੁੰਦਾ ਨਾ, ਇਹਨਾਂ ਨੇ ਮੰਨਣਾ ਨਹੀਂ ਸੀਗਾ ਵੀ ਸਿੱਖ ਇਉਂ ਕਰਦੇ ਹੁੰਦੇ ਆ। ਕਈ ਜਾਂਦੇ ਆ ਹੁਣ ਵੀ ਕਹਿੰਦੇ ਆ, ਕਹਿੰਦੇ ਜੇ ਐਡੇ ਹੀ ਸਿੱਖ ਹੁੰਦੇ ਫਿਰ KPS ਗਿੱਲ ਆਪਦੀ ਮੌਤ ਕਿਉਂ ਮਰ ਗਿਆ, KPS ਗਿੱਲ ਨੂੰ ਕਿਉਂ ਨਹੀਂ ਮਾਰਿਆ? ਹਾਲਾਂਕਿ KPS ਗਿੱਲ ਤਾਂ ਕੀ ਇਹੋ ਜਿਹਾ ਕੋਈ ਜ਼ਾਲਮ ਨਹੀਂ ਜਿਹਨੂੰ ਸੋਧਾ ਲਾਉਣ ਦੀ ਕੋਸ਼ਿਸ਼ ਸਿੰਘਾਂ ਨੇ ਨਹੀਂ ਕੀਤੀ, ਪਰ ਜਿਹਦੀ ਜਿਵੇਂ ਲਿਖੀ ਹੁੰਦੀ ਹੈ ਉਵੇਂ ਗੱਲ ਹੋਣੀ। ਤੇ ਇਹ ਅੱਜ ਵਿਖੌਲਾ ਕਰਦੇ ਆ ਕਿ KPS ਗਿੱਲ ਆਪਦੀ ਮੌਤੇ ਆਪ ਮਰਿਆ। ਪਰ ਇਹ ਗੱਲ ਸਾਨੂੰ ਮਾਣ ਵਾਲੀ ਆ ਕਿ ਸਿੱਖਾਂ ਦੀ ਪੱਗ ਨੂੰ ਜਿਹਨੇ ਵੀ ਹੱਥ ਪਾਇਆ, ਸਿੱਖਾਂ ਨੇ ਕਦੇ ਛੱਡਿਆ ਨਹੀਂ, ਕਦੇ ਬਖਸ਼ਿਆ ਨਹੀਂ। ਇਸ ਮੌਕੇ ਸਾਡੀ ਜਿਹੜੀ ਹੋਣ ਵਾਲੀ ਪੀੜ੍ਹੀ ਆ, ਉਹਨੂੰ ਆਪਦੇ ਇਤਿਹਾਸ ਨਾਲ ਜੋੜਨਾ ਬੜਾ ਜ਼ਰੂਰੀ ਹੈ। ਇਹ ਗੱਲ ਇਸ ਕਰਕੇ ਕਹਿ ਰਿਹਾ ਕਿ ਭਾਰਤੀ ਸਟੇਟ ਨੇ ਸਾਰੇ ਜਿਹੜੇ ਸਕੂਲਾਂ ਕਾਲਜਾਂ 'ਚ ਸਾਡੇ ਬੱਚੇ ਪੜ੍ਹਦੇ ਆ, ਉਹਨਾਂ ਦੇ ਦਿਮਾਗ ਖਰਾਬ ਕਰਨ ਲਈ ਆਪਦੇ ਹਿਸਾਬ ਤੋਂ, ਬਾਹਮਣ ਦੇ ਹਿਸਾਬ ਤੋਂ ਸਾਰਾ ਇਤਿਹਾਸ ਪੜ੍ਹਾਉਣਾ ਸ਼ੁਰੂ ਕੀਤਾ ਹੋਇਆ। ਮੌਜੂਦਾ ਦੌਰ ਦੀਆਂ ਘਟਨਾਵਾਂ ਨੂੰ ਵੀ
ਉਵੇਂ ਉਹਨਾਂ ਦੇ ਦਿਮਾਗ 'ਚ ਟੂਸਿਆ ਜਾ ਰਿਹਾ ਕਿ ਏਦਾਂ ਆ ਗੱਲ। ਜਿਹੜਾ ਉਹਨਾਂ ਦਾ ਸਾਰਾ ਝੂਠ ਤੂਫਾਨ ਆ, ਉਹਨੂੰ ਕਹਿੰਦੇ ਆ ਜੀ ਇਹ ਸੱਚਾ, ਤੇ ਆਪਣੇ ਇਤਿਹਾਸ ਨੂੰ ਵੀ ਮਿਥਿਹਾਸ ਦੱਸੀ ਜਾਂਦੇ। ਅੱਜ ਤੁਸੀਂ ਸੋਸ਼ਲ ਮੀਡੀਆ ਦੇ ਦੌਰ ਵਿੱਚ ਬਹੁਤ ਸਾਰੇ ਸਿੱਖਾਂ ਨੂੰ ਦੇਖਿਆ ਹੋਣਾ, ਜਿਹੜੇ ਬਹੁਤ ਜ਼ਿਆਦਾ ਪੰਥ ਦੇ ਸੰਘਰਸ਼ ਦੇ ਖਿਲਾਫ ਭਕਾਈ ਮਾਰਦੇ ਆ। ਇਹ ਕਿਉਂ ਆ? 1947 ਤੋਂ ਬਾਅਦ ਆਪਾਂ ਜਿਹੜਾ ਕੁਝ ਗਵਾਇਆ, ਜੇ ਉਹ ਸਮਝਣਾ ਹੋਵੇ, ਉਹ ਇਹੀ ਹੈ। ਜਦੋਂ 1947 ਤੋਂ ਪਹਿਲਾਂ ਦੇ ਇਤਿਹਾਸ ਤੇ ਨਜ਼ਰ ਮਾਰਦੇ ਆ, ਤਾਂ ਸਾਡੀ ਕੌਮ ਜਿਹੜੀ ਆ ਉਹ 'ਚ ਇਕਜੁੱਟਤਾ, ਇਕਮੁੱਠਤਾ, ਸਮੂਹਕ ਜਿਹੜੀ ਚੇਤਨਾ ਆ, ਉਹ 'ਚੋਂ ਪ੍ਰਗਟ ਹੁੰਦੀ ਹੈ। ਜਾਣੀ ਕਿ ਕੌਮ ਦੇ ਜਿਹੜੇ ਨਾਇਕ ਨੇ ਜਾਂ ਜਿਹੜੇ ਕੌਮ ਦੇ ਖਲਨਾਇਕ ਨੇ, ਉਹਨਾਂ ਬਾਰੇ ਨਿਰਣਾ ਸਾਂਝ ਵਿੱਚੋਂ ਆ ਵੀ ਪੂਰੀ ਕੌਮ ਨੂੰ ਪਤਾ ਮੱਸਾ ਰੰਗੜ ਦੁਸ਼ਟ ਹੈ। ਅੱਜ ਇੱਥੇ KPS ਗਿੱਲ ਨੂੰ, ਇੰਦਰਾ ਨੂੰ, ਬਿਆੰਤੇ ਨੂੰ ਤੇ ਸਿੱਖ ਕੌਮ ਦੇ ਹੋਰ ਦੁਸ਼ਟਾਂ ਨੂੰ, ਕਾਤਲਾਂ ਨੂੰ, ਜਿਹੜਾ ਕਹਾਵੇ ਸਿੱਖ ਤੇ ਨਾਇਕ ਮੰਨਦਾ ਫਿਰੇ, ਉਹਦਾ ਕੀ ਅਚਾਰ ਪਾਉਣਾ ਜੀ। ਜਿਹੜਾ ਸਿੱਖਾਂ ਦੇ ਘਰੇ ਜੰਮ ਕੇ ਉਹਨਾਂ ਦੀ ਬੋਲੀ ਬੋਲਦਾ ਹੈ, ਜਿਹੜੇ ਕਹਿੰਦੇ ਆ 84 ਚੇਤੇ ਕਰਾ 84 ਦੁਹਰਾ ਦਿਆਂਗੇ, ਇਸ ਸਿੱਖ ਨੂੰ ਕਿਉਂ ਨਹੀਂ ਚੇਤੇ ਕਿ ਇਹ ਜਿਹੜੇ ਹਿੰਦੂ ਬੜਕਾ ਮਾਰਦੇ ਆ, ਇਹਨਾਂ ਦਾ ਤਿਲਕ ਜਨੇਊ ਇਸ ਕਰਕੇ ਬਚਿਆ ਕਿ ਖਾਲਸੇ ਨੇ ਜ਼ਿੰਮੇਵਾਰੀ ਸਮਝੀ, ਖਾਲਸੇ ਨੇ ਆਪਦਾ ਫਰਜ਼ ਨਿਭਾਇਆ। ਜਿਨ੍ਹਾਂ ਹਿੰਦੂਆਂ ਦੇ ਦਿਲ ਦਿਮਾਗ 'ਚ ਕੀੜਾ 84 ਦੁਹਰਾਉਣ ਵਾਲਾ, ਉਹਨਾਂ ਦਾ ਧਰਮ ਬਚਾਉਣ ਦਾ ਸਦਾ ਦੁੱਖ ਰਹੂਗਾ। ਸਿੱਖ ਨੂੰ ਹੋਣਾ ਚਾਹੀਦਾ, ਪਰ ਆਪਾਂ ਆਪਣਾ ਫਰਜ਼ ਨਿਭਾਇਆ, ਆਪਦਾ ਧਰਮ ਨਿਭਾਇਆ, ਤੇ ਨਹੀਂ ਇਹਨਾਂ ਸਾਰਿਆਂ ਦੀ ਸੁੰਨਤ ਹੋਈ ਹੋਣੀ ਸੀ। ਮੈਂ ਕਹਿਣਾ ਕਿ ਕਈ ਚਰਚਾਵਾਂ, ਵਿਚਾਰ ਚਰਚਾਵਾਂ 'ਚ ਚਲੇ ਜਾਂਦੇ ਆ ਸਾਡੇ ਭਰਾ, ਉਹਨਾਂ ਨੂੰ ਪਹਿਲਾਂ ਪੁੱਛਣਾ ਚਾਹੀਦਾ ਜਿਹੜੇ ਨਾਲ ਚਰਚਾ ਕਰਨ ਬੈਠਦਾ, ਬਈ ਤੂੰ ਪਹਿਲਾਂ ਐਂ ਦੱਸ, ਸਿੱਖਾਂ ਨੂੰ ਵੱਖਰੀ, ਆਜ਼ਾਦ ਤੇ ਵਿਲੱਖਣ ਕੌਮ ਮੰਨਦਾ ਹੈ ਕਿ ਹਿੰਦੂਆਂ ਦਾ ਅੰਗ ਮੰਨਦਾ ਹੈ? ਤੂੰ ਇਹ ਦੱਸ, ਗੁਰੂ ਸਾਹਿਬਾਨ ਜੀ ਨੇ ਤੇ ਖਾਲਸਾ ਜੀ ਨੇ ਜੋ ਹਿੰਦੂਆਂ ਉੱਤੇ ਅਹਿਸਾਨ ਕੀਤੇ ਹੈ, ਉਹ ਮੰਨਦਾ ਕਿ ਅਗਿਰਤ ਘਾਣਵਾ? ਤੀਜਾ ਇਹ ਕਿ ਕੀ ਤੂੰ ਚਾਹੁੰਦਾ ਕਿ ਸਿੱਖ ਕੌਮ ਆਪਦੇ ਧਰਮ ਵਿੱਚ ਪਰਪੱਕ ਹੋਵੇ, ਕਿ ਤੇਰੇ ਦਿਮਾਗ 'ਚ ਇਹ ਆ ਕਿ ਹਿੰਦੂਇਜ਼ਮ ਨੂੰ ਅਪਣਾਓ? ਇਹੋ ਜਿਹੇ ਸਵਾਲ ਪੁੱਛ ਕੇ ਨਿਰਧਾਰਤ ਹੋ ਜੂ ਪਹਿਲਾਂ ਹੀ ਕਿ ਬੰਦਾ ਖੜਾ ਕਿੱਥੇ ਹੈ। ਇਹ ਮੈਂ ਬੰਦਾ ਕਿਹਾ, ਮੈਂ ਇਹ ਨਹੀਂ ਕਿਹਾ ਵੀ ਹਿੰਦੂ ਨੂੰ ਪੁੱਛੋ, ਕਿਉਂਕਿ ਅੱਜ ਕੱਲ ਤਾਂ ਪੱਗਾਂ ਦਾੜੇ ਵਾਲੇ ਵੀ ਇਹੋ ਜਿਹੇ ਬਥੇਰੇ ਤੁਰੇ ਫਿਰਦੇ ਆ, ਜਿਹੜੇ ਕਹਿੰਦੇ ਆ ਜੀ ਸਿੱਖ ਤਾਂ ਹਿੰਦੂਆਂ ਦੇ ਨਿਕਲੇ ਨੇ, ਸਿੱਖ ਤਾਂ ਕੇਸਾਧਾਰੀ ਹਿੰਦੂ ਨੇ, ਸਿੱਖ ਤਾਂ ਹਿੰਦੂਆਂ ਦੀ ਰਾਖੀ ਲਈ ਉਦੋਂ ਅੰਮ੍ਰਿਤਧਾਰੀ ਖਾਲਸੇ ਬਣਾਏ ਸੀ। ਇਸ ਮੌਕੇ ਬਹੁਤ ਸਾਰੇ ਵਿਦਿਅਕ ਅਦਾਰਿਆਂ ਦੇ ਵਿੱਚ ਉਹ ਸਾਰਾ ਕੁਝ ਗਾਇਬ ਕੀਤਾ ਜਾ ਰਿਹਾ, ਜਿਹਦੇ ਤੇ ਸਿੱਖ ਮਾਣ ਕਰ ਸਕਦੇ। ਇੱਥੇ ਪਿੱਛੇ ਜੇ ਇੱਕ ਪ੍ਰੋਗਰਾਮ ਹੋਇਆ, ਉਹ 'ਚੋਂ ਤਵਲੀਨ ਸਿੰਘ ਚੇਤੇ ਆ, ਜਿਹਨੇ ਸੰਤ ਭਿੰਡਰਾਂ ਵਾਲਿਆਂ ਨੇ ਇੰਟਰਵਿਊ ਕੀਤੀ ਸੀ। ਆਪਦੇ ਆਪ ਨੂੰ ਤਾਂ ਬੜੀ ਵਿਦਵਾਨ ਸਮਝਦੀ ਆ, ਪਰ ਸੰਤਾਂ ਵੇਲੇ ਉਹਨੂੰ ਗੱਲ ਨਹੀਂ ਸੀ ਆਈ। ਉਹ ਇੱਕ ਦਿਨ ਭਕਾਈ ਮਾਰੇ, ਰਾਸ਼ਟਰਵਾਦੀ ਆ ਨਾ, ਤੇ ਉਹਨੇ ਆਪਦੇ ਵੱਲੋਂ ਬੜੀ ਵੱਡੀ ਗੱਲ ਕਹੀ, ਕਹਿੰਦੀ 9ਵੇਂ ਪਾਤਸ਼ਾਹ ਨੇ ਤਿਲਕ ਜਨੇਊ ਕੇ, ਉਹ ਜਦੀ ਕੁੱਟ ਕੇ ਖੜਾ ਹੋ ਗਿਆ। ਪ੍ਰੋਫੈਸਰ ਸੀ ਕਿਸੇ ਯੂਨੀਵਰਸਿਟੀ ਦਾ, ਉਹ ਹਿੰਦੂ ਠੋਕ ਵਜਾ ਕੇ ਕਹਿੰਦਾ ਬੀਬੀ ਇਹੋ ਜਿਹੀਆਂ ਗੱਲਾਂ ਨਾ ਕਰ, ਇਹ ਸਾਰਾ ਕੁਝ ਝੂਠ ਆ। ਅੱਜ ਸਾਡੀ ਇਹ ਮੇਰੀ ਗੱਲ ਜਿਹੜੀ ਆ ਬਹੁਤਿਆਂ ਦੇ ਸ਼ਾਇਦ ਪੱਲੇ ਨਾ ਪਵੇ, ਪਰ ਮੈਂ ਪਾਉਣ ਦੀ ਕੋਸ਼ਿਸ਼ ਕਰ ਰਿਹਾ। ਭਾਰਤ ਦੇ ਵਿੱਚ ਇਹ ਚੀਜ਼ ਸਾਰੇ ਸਕੂਲਾਂ ਕਾਲਜਾਂ ਦੇ ਵਿੱਚੋਂ ਗਾਇਬ ਕੀਤੀ ਜਾ ਰਹੀ ਆ ਕਿ 9ਵੇਂ ਪਾਤਸ਼ਾਹ ਦੀ ਸ਼ਹਾਦਤ ਕਿਵੇਂ ਹੋਈ। ਉਹਨਾਂ ਨੂੰ ਬੜੀ ਔਖ ਆ ਸੀਸਗੰਜ ਗੁਰਦੁਆਰੇ ਤੋਂ, ਬੜੀ ਔਖ ਆ ਗੁਰਦੁਆਰਾ ਰਕਾਬਗੰਜ, ਗੁਰਦੁਆਰਾ ਬੰਗਲਾ ਸਾਹਿਬ ਤੋਂ, ਜਿੱਥੇ ਜਿੱਥੇ ਗੁਰੂ ਸਾਹਿਬਾਨ ਦਾ ਉਹ ਇਤਿਹਾਸ ਜਿਹਨੂੰ ਦੇਖ ਕੇ ਕਿਸੇ ਹਿੰਦੂ ਨੂੰ ਚੇਤੇ ਆਉਂਦਾ ਕਿ ਤਿਲਕ ਜਨੇਊ ਲਈ, ਹਿੰਦੂਆਂ ਦੀ ਆਸਥਾ ਲਈ, ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਲਈ 9ਵੇਂ ਪਾਤਸ਼ਾਹ ਨੇ ਸੀਸ ਵਾਰਿਆ। ਉਹ ਕਹਿੰਦੇ ਆ ਵੀ ਅਸੀਂ ਸਕੂਲਾਂ ਕਾਲਜਾਂ 'ਚ ਤਾਂ ਮਟਾ ਰਹੇ ਹਾਂ, ਇਹਨਾਂ ਦਾ ਕੀ ਕਰੀਏ? ਇਸੇ ਲਈ ਪ੍ਰਚਾਰਕਾਂ ਨੂੰ ਮੱਤ ਦਿੱਤੀ ਜਾ ਰਹੀ ਆ ਕਿ ਤੁਸੀਂ ਇਹੋ ਜਿਹੀਆਂ ਗੱਲਾਂ ਨਾ ਹੀ ਕਰੋ। ਤੇ ਆਉਣ ਵਾਲੇ ਦੌਰ ਵਿੱਚ ਇਹ ਜਿਹੜੇ ਪੜ੍ਹ ਲਿਖ ਕੇ ਨਵੇਂ ਹਿੰਦੂ ਪ੍ਰਗਟ ਹੋਣਗੇ, ਜਾਂ ਇਸ ਪੜ੍ਹਾਈ ਤਹਿਤ ਸਿੱਖਾਂ ਦੇ ਘਰੇ ਜੰਮੇ ਸਾਡੇ ਨਿਆਣੇ ਵੀ ਇਹੀ ਕਮਲ ਕੁੱਟਿਆ ਕਰਨਗੇ। ਵਿਦਿਆ ਨੀਤੀ
ਕਿੱਥੇ ਲਿਆ ਕੇ ਫਸਾਤਾ ਸਿੱਖ ਨੂੰ 1947 ਨੇ। ਉੱਥੇ ਚੈਨਲਾਂ ਦੇ ਉੱਤੇ ਸੱਦ ਕੇ ਕਿਸੇ ਸਿੱਖ ਨੂੰ ਕਿਹਾ ਕਰਨਗੇ ਵੀ ਦਿਖਾ ਤਾਂ ਸਹੀ ਕਿੱਥੇ ਤੂੰ ਪੜਿਆ, ਕਿੱਥੇ ਲਿਖਿਆ ਹੋਇਆ ਵੀ ਨੌਵੇਂ ਪਾਤਸ਼ਾਹ ਨੇ ਤਿਲਕ ਜਨੇਊ ਦੀ ਸ਼ਹਾਦਤ ਦਿੱਤੀ। ਤੇ ਸਾਡਾ ਬੰਦਾ ਸਬੂਤ, ਗਵਾਹੀਆਂ, ਪ੍ਰੂਫ ਦੇ ਦੇ ਕੇ ਮਰ ਜਾ ਕਰੂ। ਉਹ ਮਖੌਲ ਕਰਿਆ ਕਰਨਗੇ ਵੀ ਇਹ ਵੀ ਮਰੀ ਜਾਂਦੇ ਤੂੰ। ਅਸੀਂ ਸਕੂਲਾਂ ਕਾਲਜਾਂ ਚੋਂ ਪੜ੍ਹੇ ਹਾਂ, ਅਸੀਂ PhDਆਂ ਕਰੀ ਫਿਰਦੇ ਹਾਂ, ਅਸੀਂ ਤਾਂ ਕਦੇ ਦੇਖੀ ਨਹੀਂ ਕੋਈ ਲਿਖਤ ਕਿਤੇ ਜਿੱਥੇ ਲਿਖਿਆ ਹੋਵੇ। ਇਹੋ ਜਿਹੇ ਬਾਹਮਣ ਨਾਲ, ਇਹੋ ਜਿਹੇ ਨਾਲੇ ਨਾਲ ਤੁਹਾਡਾ ਵਾਹ ਪਿਆ ਹੋਇਆ ਜਿਹੜਾ ਝੂਠ ਦੇ ਸਿਰ ਤੇ ਚੱਲਦਾ। ਅਗਲੇ ਤਾਂ ਉਹਨੂੰ ਇਸ਼ਟ ਮੰਨਦੇ ਆ ਜਿਹਦੇ ਮੂੰਹ ਤੇ ਮੱਖਣ ਲਾਇਆ ਹੋਇਆ ਤੇ ਕਹਿੰਦਾ ਮਈਆ ਮੇਰੀ ਮੈਂ ਨਹੀਂ ਉਹ ਮੱਖਣ ਖਾਇਓ। ਝੂਠ, ਪਖੰਡ, ਛਲ ਕਪਟ, ਜਿਨ੍ਹਾਂ ਦੇ ਧਰਮ ਦੇ ਵਿੱਚ ਇੱਕ ਬਹੁਤ ਵੱਡੀ ਗੱਲ ਮੰਨਿਆ ਜਾਂਦਾ ਕਿ ਇਹ ਬੰਦਾ ਬੜਾ ਵਧੀਆ, ਜਿਨ੍ਹਾਂ ਦੇ ਪੂਜਨੀਕ ਦੇਵੀ ਦੇਵਤੇ ਪੈਗੰਬਰ ਜਿਹੜੇ ਆ ਉਹ ਝੂਠ ਦੇ ਹੱਕ 'ਚ ਖੜੇ ਆ, ਤਾਂ ਉੱਥੇ ਭਾਈ ਤੁਸੀਂ ਆਪਦਾ ਸੱਚ ਕਿਵੇਂ ਕਿਵੇਂ ਚਲਾ ਲਓਗੇ? ਪਤਾ ਨਹੀਂ ਸਾਡੇ 'ਚ ਕਦੋਂ ਇਹ ਬਿਮਾਰੀ ਆ ਬੜੀ ਕਿ ਹਿੰਦੂ ਬੜਾ ਵਧੀਆ ਹੁੰਦਾ। ਕਿੱਥੇ ਵਧੀਆ ਹੁੰਦਾ ਜੀ? ਕਿਵੇਂ ਵਧੀਆ ਹੁੰਦਾ? TV ਚੈਨਲਾਂ ਦੇ ਉੱਤੇ ਜਾਂ ਵੈਸੇ ਵਿਚਾਰ ਚਰਚਾ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਸਿੱਖਾਂ ਦੇ ਵਿੱਚੋਂ ਬਥੇਰਾ ਮਾਤਾ ਦਾ ਮਾਲ ਪੈਦਾ ਹੋ ਜਾਣਾ। ਜਿਹਨੇ ਕਿਆ ਕਰਨਾ, ਐਵੇਂ ਸਿੱਖ ਮਰੀ ਜਾਂਦੇ ਆ। ਗੁਰੂ ਸਾਹਿਬਾਨ ਨੇ, ਸਿੱਖਾਂ ਨੇ ਕਦੇ ਸਿੱਖ ਹਿੰਦੂ ਧਰਮ ਲਈ ਕੁਝ ਨਹੀਂ ਕੀਤਾ। ਇਹ ਸਾਰਾ ਕੁਝ ਹੋਣਾ ਹੈ, ਅੱਜ ਹੋ ਰਿਹਾ। ਜਿਹੜੀ ਗੱਲ ਕੀਤੀ ਆ ਤਲਵੀਰ, ਕੀ ਆ ਉਹਦਾ ਨਾਮ, ਤਲਵੀਰ ਸਿੰਘ। ਤੋਂ ਇਸ ਗੱਲ ਦੇ ਵਿੱਚ ਸਾਨੂੰ ਸਾਡੇ ਜਿਹੜੇ ਸਿਧਾਂਤ, ਜਿਹੜਾ ਇਤਿਹਾਸ, ਜਿਹੜੇ ਆਦਰਸ਼, ਰਵਾਇਤਾਂ, ਪਰੰਪਰਾਵਾਂ ਗੁਰੂ ਸਾਹਿਬ ਨੇ ਬਖਸ਼ੀਆਂ ਨੇ, ਜਦੋਂ ਕੋਈ ਸਿੱਖ ਉਹਦੇ ਤੋਂ ਦੂਰ ਰਹਿਣ ਦੇ ਲਾਭ ਦੱਸਣ ਲੱਗ ਜਾਵੇ, ਫਿਰ ਕੀ ਹੋ ਗਿਆ ਜੀ? ਕੇਸ ਬਣਾ ਲੈਣੇ ਚਾਹੀਦੇ ਆ। ਫਿਰ ਕੀ ਹੋ ਗਿਆ ਜੀ? ਫਿਰ ਆਪਾਂ ਸੋਚੋ ਵੀ ਆਪਣਾ ਧਰਮ ਬਚੋ ਕਿਵੇਂ। ਤੇ ਧਰਮ ਬਚਣਾ ਖਾਲਿਸਤਾਨ ਦੇ ਵਿੱਚ ਇਸੇ ਕਰਕੇ ਆਹ ਕੁਰਬਾਨੀਆਂ, ਸ਼ਹਾਦਤਾਂ ਹੋਈਆਂ। ਇਹ ਘੱਲੂ ਘਾਰਾ ਇਸੇ ਕਰਕੇ ਮਹਾਨ ਹੈ। ਇਹ ਅਕਲ ਸਾਨੂੰ ਇਸੇ ਘੱਲੂ ਘਾਰੇ ਨੇ ਦਿੱਤੀ ਹੈ, ਜਿਹੜੀ ਬਾਬਾ ਜਰਨੈਲ ਸਿੰਘ ਨੇ ਗੱਲ ਕਹਿਤੀ ਆ ਕਿ ਜੇ ਹਮਲਾ ਹੋ ਗਿਆ ਫਿਰ ਖਾਲਿਸਤਾਨ ਦੀ ਨੀਂਹ ਰੱਖੀ ਜਾਏ। ਸੋ ਖਾਲਿਸਤਾਨ ਦੀ ਗੱਲ ਜਿਹੜੀ ਹੈ ਉਹ ਬੜੀ ਅਹਿਮ ਹੈ, ਬੜੀ ਇੰਪੋਰਟੈਂਟ ਆ। ਤੇ ਉਹ ਤਾਂ ਸਾਡੇ ਲਈ ਅੱਜ ਦਾ ਦਿਨ ਅਹਿਮ ਆ ਕਿ ਜਿਹੜਾ ਵੀ ਕੋਈ ਸਾਡੇ ਤੇ ਹਮਲਾ ਹੋ ਰਿਹਾ, ਸਾਡੇ ਕੋਲੋਂ ਸਾਰਾ ਕੁਝ ਖੋਹਣ ਦਾ, ਸਾਡੇ ਕੋਲੋਂ ਸਾਰਾ ਕੁਝ ਭੁਲਾ ਦੇਣ ਦਾ ਜਿਹੜਾ ਪ੍ਰੋਜੈਕਟ ਵਾ, ਉਹਦੇ ਵਿੱਚ ਇਸੇ ਚੀਜ਼ ਨੇ ਕੰਮ ਆਉਣਾ। ਕੌਮ ਦੀ ਸਮੂਹਕ, ਜਦੋਂ ਕਹਿੰਦੇ ਆ ਕੌਮ ਦੇ ਵਿੱਚ ਹੁੰਦਾ ਯਾਦਾਂ ਦਾ ਅਮੀਰ ਵਿਰਸੇ ਦਾ ਸਾਂਝਾ ਖਜ਼ਾਨਾ। ਅੱਜ ਉਹ ਸਾਂਝਾ ਖਜ਼ਾਨਾ ਜਿਹੜਾ ਸਾਂਝਾ ਨਹੀਂ ਰਹਿਣ ਦਿੱਤਾ ਜਾ ਰਿਹਾ। ਕਿਸੇ ਨੂੰ ਬੇਅੰਤ ਸਿੰਘ ਹੀਰੋ ਲੱਗਦਾ, ਇੰਦਰਾ ਹੀਰੋ ਲੱਗਦੀ ਆ। ਤੇ ਸਾਡੇ ਕੌਮ ਦੇ ਸਿੱਖ ਉਹ ਕਹਿੰਦੇ ਅਸੀਂ ਵੀ ਸਿੱਖ ਹਾਂ ਜੀ, ਕਹਿੰਦੇ ਬਰਾਬਰ ਦੇ ਸਿੱਖ। ਤੇ ਉਹਨਾਂ ਦੀ ਇਕੱਠੇ ਰਹਿਣ ਦੀ ਚਾਹ ਨਹੀਂ ਹੈ। ਉਹ ਕਹਿੰਦੇ ਅਸੀਂ ਹਿੰਦੁਸਤਾਨ ਨਾਲ ਰਹਿਣਾ। ਤੇ ਉਹਨਾਂ ਨੂੰ ਆਪਣੇ ਸਾਂਝੇ ਵਿਰਸੇ ਨੂੰ ਸੰਭਾਲ ਕੇ ਰੱਖਣ ਦੀ ਜਿਹੜੀ ਹਕੀਕੀ ਰਜਾ ਉਹ ਵੀ ਨਹੀਂ ਹੈ। ਇਹ ਗੁਣ ਨੇ ਕੌਮ ਦੇ ਕਿ ਯਾਦਾਂ ਦਾ ਅਮੀਰ ਖਜ਼ਾਨਾ ਹੁੰਦਾ, ਸਾਂਝ ਹੁੰਦੀ। ਹੁਣ ਇਹ ਸਿੱਖ ਕਿੱਥੋਂ ਆ ਗਏ? ਉਹ 1947 ਤੋਂ ਬਾਅਦ ਘੜੇ ਗਏ ਨੇ, ਜਿਹੜੇ ਤੁਹਾਡੀ ਕੌਮ ਦੇ ਦੁਸ਼ਮਣ ਬਣ ਕੇ ਤੁਹਾਡੇ ਸਿੱਖਾਂ ਦੇ ਘਰਾਂ 'ਚ ਜੰਮੇ ਹੋਏ। ਜਿਹੜਾ ਕਹਿੰਦੇ ਆ ਬਾਹਰ ਚਲੇ ਗਏ ਬੜਾ ਮਾੜਾ ਹੋ ਗਿਆ, ਮੈਂ ਕਹਿੰਦਾ ਬਚ ਜਾਣਗੇ ਉੱਥੇ ਪੂਰੀ ਕੌਮੀ ਚੇਤਨਾ ਦੇ ਤਹਿਤ। ਇਹ ਤਾਂ ਕਹਿਣਗੇ ਨਾ ਵੀ ਸਾਡੀ ਇੱਕ ਕੌਮ ਆ, ਅਸੀਂ ਹਿੰਦੂ ਨਹੀਂ ਹੈਗੇ। ਹਰ ਗੱਲ ਜਿਹੜੀ ਹਿੰਦੂ ਕਰਦੇ ਆ ਉਹ ਸਾਡੇ ਲਈ ਨਹੀਂ ਹੈ ਕਿ ਹਿੰਦੂਆਂ ਦੀ ਕੌਮ ਹੋਰ ਆ, ਸਾਡੀ ਕੌਮ ਹੋਰ ਆ। ਕੌਮ ਦੇ ਵਿੱਚ ਰਲ ਕੇ ਝੱਲੀਆਂ ਮੁਸੀਬਤਾਂ ਦਾ ਸਾਂਝਾ ਅਹਿਸਾਸ ਇੱਕ ਬੜਾ ਵੱਡਾ ਐਲੀਮੈਂਟ ਤੱਤ ਹੁੰਦਾ ਜਦੋਂ ਪੜ੍ਹਾਇਆ ਜਾਂਦਾ ਨਾ ਪੋਲੀਟੀਕਲ ਸਾਇੰਸ ਵਿੱਚ। ਰਲ ਕੇ ਝੱਲੀਆਂ ਮੁਸੀਬਤਾਂ ਦਾ ਸਾਂਝਾ ਅਹਿਸਾਸ। ਹੁਣ ਜਿਹੜੇ ਬੁੱਚੜ ਪੁਲਸੀਆਂ ਨੇ ਸਿੱਖਾਂ ਦੇ ਘਰੇ ਜੰਮ ਕੇ ਸਿੱਖਾਂ ਦਾ ਘਾਣ ਕੀਤਾ, ਜਿਹੜੇ ਜਨਰਲ ਬਰਾੜ ਵਰਗੇ, ਜਿਹੜੇ ਬੇਅੰਤੇ ਬੁੱਚੜ ਵਰਗੇ, KPS ਗਿੱਲ ਵਰਗੇ, ਇਹ ਜਾਂ ਇਹਨਾਂ ਦੇ ਸਮਰਥਕ ਸਿੱਖਾਂ ਨੂੰ ਤਾਂ ਉਹ ਅਹਿਸਾਸ ਨਹੀਂ ਹੋ ਸਕਦਾ ਨਾ, ਜਿਨ੍ਹਾਂ ਨੇ ਇਹ ਦੁੱਖ ਝੱਲਿਆ 1984 ਤੋਂ ਬਾਅਦ। ਹਾਰਾਂ ਦੇ ਸਾਂਝੇ ਦਰਦ ਤੇ ਜਿੱਤਾਂ ਦੇ ਸਾਂਝੇ ਸਰੂਰ, ਕੀ ਉਹਨਾਂ ਰਾਸ਼ਟਰਵਾਦੀ ਸਿੱਖਾਂ ਨੂੰ ਸਿੱਖਾਂ ਵਾਂਗੂ, ਬਾਕੀ ਸਿੱਖਾਂ ਵਾਂਗੂ, ਅਸਲੀ ਸਿੱਖਾਂ ਵਾਂਗੂ ਜਿਹੜੇ ਸਾਡੇ ਦੁੱਖ ਨੇ ਤੇ ਜਿਹੜੇ ਸਾਡੇ ਸੁੱਖ ਨੇ ਉਹ ਅਹਿਸਾਸ ਸਾਡੇ ਵਰਗਾ ਹੋ ਸਕਦਾ? ਕੀ ਖੁਸ਼ੀਆਂ ਦੀ ਸਾਂਝ ਹੋ ਸਕਦੀ ਹੈ? ਕੀ ਭਵਿੱਖ ਦਾ ਸਾਂਝਾ ਸੁਪਨਾ ਹੋ ਸਕਦਾ? ਆ 1947 ਤੋਂ ਬਾਅਦ ਆਪਣੇ ਸਿਰ 'ਚ ਆਪਾਂ ਸਵਾਹ ਪਾਈ ਆ ਜਿਹੜਾ ਇਹਨਾਂ ਨਾਲ ਰਲੇ ਆ ਬਾਹਮਣ।
ਕਦੇ ਸੋਚਿਓ ਕਦੇ ਕੌਮ ਦੇ ਗੁਣ ਕੀ ਹੁੰਦੇ ਆ ਤੇ ਸਾਡੀ ਕੌਮ ਦੀ ਕੌਮੀਅਤ ਦੀ ਭਾਵਨਾ ਨੂੰ ਕਿਵੇਂ ਡਿਲੂਟ ਕੀਤਾ ਜਾ ਰਿਹਾ, ਕਿਵੇਂ ਘਟਾਇਆ ਜਾ ਰਿਹਾ, ਛੁਟਾਇਆ ਜਾ ਰਿਹਾ। ਜਦੋਂ ਲਖਪਤ ਰਾਏ ਦਾ ਜ਼ਿਕਰ ਕਰਦੇ ਆ ਤਾਂ ਸਪਸ਼ਟ ਹੋ ਜਾਂਦਾ ਕਿ ਸਾਰੀ ਕੌਮ ਨੇ ਉਹਨੂੰ ਦੁਸ਼ਟ ਮੰਨਣਾ। ਤੇ ਅੱਜ ਉਵੇਂ ਨਹੀਂ ਹੈ। ਅੱਜ ਦਾ ਲਖਪਤ ਸਾਡੇ ਲਈ ਉਵੇਂ ਨਹੀਂ ਹੈ। ਮੱਸੇ ਰੰਗੜ ਬਾਰੇ ਸਾਰੀ ਕੌਮ ਇੱਕ ਅੰਗਰੇਜ਼ਾਂ ਵੇਲੇ ਜਨਰਲ ਡਾਇਰ ਆ, ਸਾਰੀ ਕੌਮ ਨੂੰ ਪਤਾ ਕਿ ਜਨਰਲ ਡਾਇਰ ਨੂੰ ਕਿਉਂ ਨਫ਼ਰਤ ਕਰ। ਇਵੇਂ ਦੀਵਾਨ ਕੌੜਾਮਲ ਦਾ ਪਤਾ ਕਿ ਉਹਦਾ ਸਤਿਕਾਰ ਕਿਉਂ ਕਰ। ਚੰਦੂ ਨੂੰ, ਗੰਗੂ ਨੂੰ, ਲਖਪਤ ਨੂੰ ਕਿਉਂ ਬੁਰਾ ਮੰਨਣਾ ਸਭ ਨੂੰ ਪਤਾ। ਪਰ ਹੁਣ ਉਲਝਾ ਪਾਇਆ ਜਾ ਰਿਹਾ, ਦੁਬਧਾ ਪਾਈ ਜਾ ਰਹੀ ਹੈ। ਇਹ ਦੁਬਧਾ ਸਾਨੂੰ ਲੈ ਕੇ ਬਹਿ ਜੂ। ਇਹ ਦੁਬਧਾ ਹੁਣ ਆ ਵੀ ਹੋ ਗਈ ਬਈ ਘੱਲੂ ਘਾਰੇ ਦਿਹਾੜੇ ਮੌਕੇ ਟਕਸਾਲ ਵਾਲੇ ਠੀਕ ਨੇ ਤੇ ਦੂਜੇ ਠੀਕ ਨੇ। ਆਤੀ ਦੁਬਧਾ ਹਰ ਨੁਕਤੇ ਤੇ ਦੁਬਧਾ ਲਿਆਂਦੀ ਜਾ ਰਹੀ ਹੈ। ਤੇ ਇਸ ਦੌਰ ਵਿੱਚ ਅੱਜ ਲਖਪਤ ਰਾਏ, ਮੱਸੇ ਰੰਗੜ ਵਾਲਾ ਰੋਲ, ਸਿੱਖਾਂ ਦੇ ਘਰੇ ਜੰਮ ਕੇ ਬੇਅੰਤ ਸਿੰਘ KPS ਗਿੱਲ ਵਾਂਗੂ ਹੋਰ ਜਿਹੜੇ ਕਰਨ ਕਰਾਉਣ ਨੂੰ ਫਿਰਦੇ ਆ, ਉਹਨਾਂ ਬਾਰੇ ਕੌਮ ਨੇ ਕੀ ਫੈਸਲਾ ਕਰਨਾ, ਕਿਵੇਂ ਫੈਸਲਾ ਕਰਨਾ, ਇਹ ਵੀ ਦੇਖਣਾ। ਤੇ ਉਹਨਾਂ ਹਿੰਦੂਆਂ ਦਾ, ਉਹਨਾਂ ਮੁਸਲਮਾਨਾਂ ਦਾ ਤੇ ਉਹਨਾਂ ਹੋਰ ਲੋਕਾਂ ਦਾ ਵੀ ਸੋਚਣਾ ਜਿਹੜੇ ਸਾਡੀ ਕੌਮ ਦਾ ਦਰਦ ਰੱਖਦੇ ਆ ਤੇ ਨਾਲ ਖੜੇ ਬੜੇ ਨੇ। ਉਹ ਇਸ ਸੰਘਰਸ਼ ਵਿੱਚ ਗੈਰ ਸਿੱਖਾਂ ਦਾ ਯੋਗਦਾਨ, ਇਸ ਵਿਸ਼ੇ ਤੇ ਵੀ ਸਾਨੂੰ ਕੰਮ ਕਰਨ ਦੀ ਲੋੜ। ਤੇ ਅਗਲੇ ਚਾਹੁੰਦੇ ਕੀ ਆ ਵੀ ਸਾਡਾ ਸਾਰੀ ਦੁਨੀਆ 'ਚ ਬੈਰ ਪਿਆ ਹੋਵੇ। ਹੁਣ ਜਿਵੇਂ ਜੰਗ ਦੇ ਮਾਹੌਲ ਮੌਕੇ ਇੰਡੀਆ ਨੂੰ ਬੜੀ ਔਖ ਲੱਗੀ ਆ ਕਿ ਪਾਕਿਸਤਾਨ ਦੀ, ਮੁਸਲਮਾਨਾਂ ਦੀ, ਸਿੱਖਾਂ ਨਾਲ ਬੈਰ ਭਾਵ ਕਿਉਂ ਮੁੱਕ ਗਿਆ। ਹੁਣ ਕਹਿੰਦੇ ਆ ਵੀ ਇਹਨਾਂ ਦਾ ਕਿਸੇ ਤਰੀਕੇ ਨਾਲ ਨਨਕਾਣਾ ਸਾਹਿਬ ਤੇ ਕਰਤਾਰਪੁਰ ਸਾਹਿਬ ਜਾਣ ਵਾਲਾ ਜਿਹੜਾ ਸੋਸ਼ਲ ਮੀਡੀਆ ਦੇ ਦੌਰ ਵਿੱਚ ਮਾਹੌਲ ਖੁੱਲਿਆ, ਉਹਨੂੰ ਬੰਦ ਕਰਾਉਣ। ਆ ਫੜ ਕੇ ਧੜਾ ਧਾੜੋ YouTube ਵਾਲੇ ਮੁੰਡੇ ਫੜ ਕੇ ਅੰਦਰ ਦਿੱਤੇ ਜਾ ਰਹੇ ਆ ਕਿ ਜੀ ਜਸੂਸ ਆ। ਕਦੇ ਕਹਿੰਦੇ ਆ ਪਾਕਿਸਤਾਨ ਗਿਆ ਸੀ, ਲੰਡੂ ਜੇ ਚੈਨਲ ਵਾਲੇ ਡੰਡੂ ਜਾਂ ਲੈ ਕੇ ਅਗਲੇ ਦੇ ਘਰੇ ਜਾ ਵੜਦੇ ਆ। ਉਹ ਦੇਸੀ ਦੇ ਉਹਦੇ ਘਰ ਦੇ ਆ ਮੁੰਡੇ ਦੇ, ਉਹ ਫੜ ਕੇ ਅੰਦਰ ਦਿੱਤਾ ਹੋਇਆ। ਆਖੇ ਜੀ ਤੁਹਾਡਾ ਮੁੰਡਾ ਪਾਕਿਸਤਾਨ ਗਿਆ ਸੀ, ਕੰਧ ਟੱਪ ਕੇ ਚਲੇ ਗਿਆ। ਜੇ ਤੁਸੀਂ ਵੀਜ਼ਾ ਦਿੱਤਾ, ਤੁਹਾਡੇ ਮੁਲਕ ਦੀ ਪੂਰੀ ਸਕਰੂਟਨੀ ਹੋਈ, ਸਕਰੀਨਿੰਗ ਹੋਈ, ਤੁਸੀਂ ਪੁਲਿਸ ਨੇ ਕੱਲਾ ਕਾਗਜ਼ ਖੋਲਿਆ, ਫੇਰ ਉਹ ਵੀਜ਼ਾ ਲੈ ਕੇ ਗਿਆ। ਜੇਕਰ ਪਾਕਿਸਤਾਨ ਦੀ ਅੰਬੈਸੀ 'ਚ ਕਹਿੰਦੇ ਪ੍ਰੋਗਰਾਮ ਸੀਗਾ, ਤੁਸੀਂ ਉੱਥੇ ਗਿਆ ਸੀ ਮੁੰਡਾ ਤੁਹਾਡਾ, ਜੇ ਪਾਕਿਸਤਾਨ ਦੀ ਅੰਬੈਸੀ ਮਾੜੀ ਹੈ ਤੇ ਬਣਾਉਂਦੇ ਕਾਹਤੋਂ? ਜੇ ਉੱਥੇ ਜਾਣਾ ਗਲਤ ਆ, ਉੱਥੇ ਥਾਂ ਤੇ ਬੈਰੀਕੇਡ ਲਾਓ, ਜਾਂ ਪੰਜਾਬ 'ਚ ਜਾਂ ਹੋਰ ਭਾਰਤ ਦੇ ਹਰ ਕੋਨੇ 'ਚ ਇਹ ਪੋਸਟਰ ਸਟਿੱਕਰ ਬਣਾ ਕੇ ਲਾਓ, TV ਤੇ ਐਡ ਕਰੋ ਕਿ ਜੀ ਜੇਕਰ ਕੋਈ ਪਾਕਿਸਤਾਨ ਦੀ ਅੰਬੈਸੀ 'ਚ ਗਿਆ ਤਾਂ ਬੜਾ ਮਾੜਾ ਹੋਊ, ਕਾਨੂੰਨ ਭੰਗ ਹੋ ਜੂ। ਇਹ ਕਾਨੂੰਨ ਦੀ ਕਿਹੜੀ ਧਾਰਾ ਭੰਗ ਹੋ ਗਈ ਜੇ ਕੋਈ ਅੰਬੈਸੀ 'ਚ ਗਿਆ? ਜੇ ਜਾਣਾ ਕਾਨੂੰਨੀ ਤੌਰ ਤੇ ਗਲਤ ਆ, ਫਿਰ ਲਿਖ ਕੇ ਦੱਸੋ ਵੀ ਉੱਥੇ ਜਾਣਾ ਨਹੀਂ ਭਾਈ। ਜੇ ਕੋਈ ਗਿਆ ਤਾਂ ਕਾਨੂੰਨ ਅਨੁਸਾਰ ਪਾਕਿਸਤਾਨ ਵੀਜ਼ਾ ਲੈ ਕੇ ਗਿਆ। ਜੇਕਰ ਕੋਈ ਅੰਬੈਸੀ 'ਚ ਗਿਆ ਪਾਕਿਸਤਾਨ ਦੀ 'ਚ, ਤਾਂ ਉੱਥੇ ਅੰਬੈਸੀ ਖੋਲੀ ਕਾਹਤੋਂ ਆ ਜੇ ਉਹ ਗੁਨਾਹ? ਮਾਮੂਲੀ ਗੱਲਾਂ ਦੇ ਉੱਤੇ ਪੰਜਾਬ ਦੇ ਵਿੱਚ ਇਹੋ ਜਿਹਾ ਮਾਹੌਲ ਖੜਾ ਕੀਤਾ ਜਾ ਰਿਹਾ ਕਿ ਹਰੇਕ ਸਿੱਖ ਡਰ ਜਾਵੇ ਪਾਕਿਸਤਾਨ 'ਚ ਆਪਣੇ ਗੁਰੂ ਧਾਮਾਂ ਦੀ ਯਾਤਰਾ ਕਰਨ ਦਾ ਨਾਂ ਨਾ ਲਵੇ। ਕਿਉਂਕਿ ਬੀਤੇ 5-10 ਸਾਲਾਂ 'ਚ ਪਾਕਿਸਤਾਨ ਅਤੇ ਪੰਜਾਬ ਦੋਨਾਂ ਦੇ ਵਿਚਾਲੇ ਇੱਕ ਬਹੁਤ ਮਿੱਠ ਪਿਆਰ ਵਾਲਾ, ਨੇੜਤਾ ਵਾਲਾ ਰਿਸ਼ਤਾ ਬਣੇ। ਹੁਣ ਉਹਨਾਂ ਨੇ ਪੱਗਾਂ ਦਾੜੇ ਵਾਲੇ ਬਹੁਤ ਸਾਰੇ ਲੰਡੂ ਭਰਤੀ ਕਰ ਲਏ, ਜਿਹੜੇ 24 ਘੰਟੇ ਸੋਸ਼ਲ ਮੀਡੀਆ ਤੇ ਉਹਨਾਂ ਨੂੰ ਗਾਲਾਂ ਕੱਢੀ ਜਾਂਦੇ ਆ, ਜਿਹੜੇ ਇੰਡੀਆ ਤੇ ਪਾਕਿਸਤਾਨ ਦੇ ਹਿੱਤਾਂ ਅਨੁਸਾਰ ਨਹੀਂ ਚੱਲਦੇ, ਜਿਹੜੇ ਸਿੱਖ ਕੌਮ ਦੇ ਹਿੱਤਾਂ ਅਨੁਸਾਰ ਚੱਲਦੇ ਆ ਤੇ ਪਾਕਿਸਤਾਨ ਦੇ ਵਿੱਚ ਸਿੱਖਾਂ ਦੀ ਵਿਰਾਸਤ ਬਾਰੇ, ਸਾਡੇ ਉਧਰਲੇ ਰਿਸ਼ਤੇ ਨਾਤਿਆਂ ਬਾਰੇ ਸਾਰਥਕ ਸੋਚ ਰੱਖਦੇ ਆ। ਟੱਪੀ ਜਾਂਦੇ ਆ, ਹਾਏ ਜੀ ਪਾਕਿਸਤਾਨ ਹੈਲੋ ਦੁਰਗਤੀ ਹੋਈ ਹੈ, ਪੜਾਸ ਹੋਰ ਪਾਸੋਂ ਕੱਢੀ ਜਾਂਦੇ ਨੇ। ਸੋ ਇਸ ਮਾਹੌਲ ਦੇ ਵਿੱਚ ਜਿਹੜੇ ਲੋਕ ਸੋਸ਼ਲ ਮੀਡੀਆ ਦੇ ਉੱਤੇ ਉਹਨਾਂ ਯੂਟਿਊਬਰਾਂ ਨੂੰ ਸਿਰਫ ਇੰਡੀਆ ਦੇ ਮਗਰ ਲਾ ਕੇ ਭੰਡਣ ਲੱਗੇ ਹੋਏ ਨੇ, ਉਹਨਾਂ ਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਜਦੋਂ ਇਹ ਬਰੀ ਹੋਈ ਜਾਣੇ ਆ ਮੁੰਡੇ ਜਵਾਕ ਜਿੰਨੇ ਫੜੇ ਜਾ ਰਹੇ ਨੇ, ਇਹਨਾਂ ਨੂੰ ਫਿਰ ਜ਼ਰੂਰ ਘੇਰ ਕੇ ਪੁੱਛਣਾ ਚਾਹੀਦਾ ਵੀ ਤੁਸੀਂ 24 ਘੰਟੇ ਉਹਨਾਂ ਬੱਚਿਆਂ ਨੂੰ, ਆਪਦੀ ਕੌਮ ਦਿਆਂ ਨੂੰ, ਇੱਕ ਤਾਂ ਦੁਸ਼ਮਣ ਉਹਨਾਂ ਨਾਲ ਅਣਹੋਣੀ ਕਰ ਰਹੇ ਆ, ਪਰ ਆਪਾਂ ਦੇਖੋ 1984 ਮੌਕੇ ਜਿਹੜੇ ਸ਼ਹੀਦ ਹੋਏ, ਜਿਹੜੇ ਫੜੇ ਗਏ ਜਾਂ ਜਿਹੜੇ ਬਾਰਡਰ ਕ੍ਰੋਸ ਕਰ ਗਏ, ਸਾਰੀ ਕੌਮ ਇਕਜੁੱਟ ਹੋ ਕੇ ਉਹਨਾਂ ਦੀ ਹਮਾਇਤ ਕਰਦੀ ਸੀ।
ਅੱਜ ਦੇਖੋ ਜਿਹੜੇ ਫੜੇ ਜਾ ਰਹੇ ਨੇ ਉਹਨਾਂ ਦਾ ਨਾਮ ਲੈ ਕੇ ਸਿੱਖਾਂ ਦੇ ਘਰੇ ਜੰਮੇ ਹੋਏ ਤਾੜੀਆਂ ਮਾਰ-ਮਾਰ ਹੱਸਦੇ ਅਖੇ ਬੜੇ ਪਾਕਿਸਤਾਨ ਜਾਣ ਲੱਗੇ ਸੀ। ਸੋ ਕੌਮ ਦੀ ਸਮੂਹਕ ਚੇਤਨਾ ਨੂੰ ਇਕਜੁੱਟ ਤੇ ਇਕਮੁੱਠ ਕਰਨ ਵਾਲੇ ਪ੍ਰੋਜੈਕਟ ਕਿਵੇਂ ਅੱਗੇ ਵਧਾਉਣੇ ਆ, ਖਾਲਿਸਤਾਨ ਦੇ ਰਾਹ ਵਿੱਚ ਆਈਆਂ ਹੋਈਆਂ ਰੋਕਾਂ ਨੂੰ ਕਿਵੇਂ ਦੂਰ ਕਰਨਾ, ਇਸ ਪਾਸੇ ਨੂੰ ਸਾਨੂੰ ਆਉਣਾ ਪਊਗਾ। ਤੇ ਬੋਲਦਿਆਂ ਕੋਲੋਂ ਕਈ ਵਾਰੀ ਜਜ਼ਬਾਤੀ ਹੋ ਕੇ ਸ਼ਬਦ ਉੱਚਾ ਨਹੀਂ ਮੈਂ ਬੋਲਿਆ ਜਾਂਦਾ, ਉਹਦੇ ਲਈ ਸੰਗਤ ਮਾਫ ਕਰੇ, ਕਿਉਂਕਿ ਅਸੀਂ ਕੋਈ ਸਕ੍ਰਿਪਟ ਲਿਖ ਕੇ ਤਾਂ ਗੱਲ ਕਰਦੇ ਨਹੀਂ, ਜੋ ਦਿਲ ਚ ਆਉਂਦਾ ਬੋਲ ਛੱਡੀ ਦਾ। ਮਨ ਬੜਾ ਦੁਖੀ ਆ ਕਿ ਘੱਲੂ ਘਾਰੇ ਦੇ ਦਿਹਾੜੇ ਮੌਕੇ ਸਾਨੂੰ ਕਿਹੋ ਜਿਹਾ ਮਾਹੌਲ ਵੱਲ ਧੱਕਿਆ ਜਾ ਰਿਹਾ। ਅਰਦਾਸ ਕਰਦੇ ਆ ਸੱਚੇ ਪਾਤਸ਼ਾਹ ਸਭ ਤੇ ਕਿਰਪਾ ਕਰੇ ਤੇ ਕੱਲ ਦਾ ਦਿਹਾੜਾ ਜਿਹੜਾ ਸਾਨੂੰ ਹਰ ਸਾਲ ਇਹ ਅਹਿਦ ਕਰਨ ਲਈ ਕਿ ਖਾਲਿਸਤਾਨ ਲਾਜ਼ਮੀ ਲੈਣਾ, ਉਸ ਪਾਸੇ ਵੱਲ ਨੂੰ ਜਾਣ ਵਾਲਾ ਹੁੰਦਾ, ਉਹ ਸੁੱਖ ਸਖਵੀਲੀ ਨਾਲ ਲੰਘ ਜਾਵੇ। ਕੱਲ ਨੂੰ ਫੇਰ ਮਿਲਾਂਗੇ। ਇੱਥੇ ਸਮਾਪਤੀ ਆ ਜੀ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।